अस्सलाम वालेकुम, सत श्री अकाल, नमस्कार दोस्तों। मैं हाँ अहमद रज़ा। इस टाइम गुरुद्वारा दरबार ਸਾਹਿਬ ਕਰਤਾਰਪੁਰ ਤੋਂ ਤੁਹਾਡੇ ਨਾਲ ਲਾਈਵ। ਜਿਵੇਂ ਕਿ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਕੱਲ ਅਸੀਂ ਠੀਕ 11 ਵਜੇ ਕਰਤਾਰਪੁਰ ਤੋਂ ਲਾਈਵ ਆਵਾਂਗੇ। ਸੋ ਇਸ ਟਾਈਮ ਤੁਸੀਂ ਲਾਈਵ ਦਰਸ਼ਨ ਦੀਦਾਰ ਦੇਖ ਸਕਦੇ ਹੋ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ ਪਾਕਿਸਤਾਨ ਦੇ। ਚਾਰ ਚਫੇਰੇ ਖੂਬਸੂਰਤ ਕੰਪਲੈਕਸ, ਇਸ ਦੇ ਤੁਸੀਂ ਦਰਸ਼ਨ ਕਰੋ। ਮੈਂ ਤੁਹਾਨੂੰ ਪਹਿਲੇ ਦਿਖਾਉਂਦਾ ਵਾਂ, ਫਿਰ ਅਗਲੀ ਗੱਲ ਹੁੰਦੀ ਹੈ ਤੁਹਾਡੇ ਨਾਲ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਇੱਥੇ ਨੈੱਟ ਸਪੋਰਟ ਕਰ ਰਹੀ ਹੈ। ਪਹਿਲੇ ਕੁਝ ਥੋੜ੍ਹਾ ਨੈੱਟ ਦਾ ਇਸ਼ੂ ਬਣ ਰਿਹਾ ਸੀ, ਲੇਕਿਨ ਇਸ ਵੇਲੇ ਸਾਨੂੰ ਨੈੱਟ ਪੂਰਾ ਜਿਵੇਂ ਹੀ 11 ਦਾ ਟਾਈਮ ਹੋਇਆ ਵਾ ਸਾਨੂੰ ਸਪੋਰਟ ਮਿਲ ਰਹੀ ਹੈ। ਸੋ ਗੱਲ ਕਰਦੇ ਹਾਂ ਜੀ ਤੁਹਾਡੇ ਨਾਲ। ਤੁਸੀਂ ਜਿੱਥੇ ਵੀ ਬੈਠੇ ਹੋ, ਜਿੱਥੋਂ ਵੀ ਦੇਖ ਰਹੇ ਹੋ, ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ ਪੰਜਾਬੀ ਪ੍ਰਚਾਰ ਟੀਵੀ ਤੇ। ਇੱਕ ਰਿਕੁਐਸਟ, ਬੇਨਤੀ ਜਿਹੜੀ ਮੈਂ ਤੁਹਾਡੇ ਨਾਲ ਬਹੁਤ ਘੱਟ ਕੀਤੀ ਹੈ, ਕਦੇ ਬਲਕਿ ਕੀਤੀ ਨਹੀਂ, ਕਿ ਇਸ ਵੀਡੀਓ ਨੂੰ ਤੁਸੀਂ ਨਾਲ ਦੇ ਨਾਲ ਸ਼ੇਅਰ ਕਰ ਦੇਣਾ। ਬਹੁਤ ਸਾਰੇ ਦੋਸਤਾਂ ਤੱਕ ਸਾਡੀ ਗੱਲਬਾਤ ਜਾਏ, ਇਹ ਲਾਈਵ ਦਰਸ਼ਨ ਦੀਦਾਰ ਦੇਖਣ, ਅਤੇ ਇਹ ਹੋਰ ਚੰਗਾ ਹੋ ਜਾਏਗਾ, ਇਹ ਸੋਹਣਾ ਹੋ ਜਾਏਗਾ। ਤੁਸੀਂ ਇਸ ਨੂੰ WhatsApp ਗਰੁੱਪਾਂ ਰਾਹੀਂ ਵੀ ਸ਼ੇਅਰ ਕਰ ਸਕਦੇ ਹੋ। ਸੋ ਕਰਤਾਰਪੁਰ ਅੱਜ ਦਾ ਇੱਕ ਖਾਸ ਦਿਹਾੜਾ ਇਸ ਲਈ ਵੀ ਹੈ ਕਿ ਜਿਹੜੀਆਂ ਸੰਗਤਾਂ ਇੰਡੀਆ ਤੋਂ ਆਈਆਂ ਹੋਈਆਂ ਹਨ, ਅੱਜ ਸਾਰੇ ਇੱਥੇ ਅਪੜਨਗੇ ਔਰ ਉਹ ਆਪਣੀ ਜਿਹੜੀਆਂ ਰੂਹਾਂ ਦੀ ਉਹਨਾਂ ਦੀ ਇੱਕ ਖਾਹਿਸ਼ ਹੈ, ਇੱਕ ਤਮੰਨਾ ਹੈ, ਉਹ ਇੱਥੇ ਆ ਕੇ ਪੂਰੀ ਕਰਨਗੇ। ਇੱਥੇ ਦਰਸ਼ਨ ਦੀਦਾਰ ਦੇਣਗੇ, ਮੱਥਾ ਟੇਕਣਗੇ, ਕਿਉਂਕਿ ਇਹ ਉਹ ਅਸਥਾਨ, ਇਹ ਉਹ ਪਾਕ ਪਵਿੱਤਰ ਅਸਥਾਨ ਜਿੱਥੇ ਬਾਬਾ ਗੁਰੂ ਨਾਨਕ ਨੇ ਆਪਣੀ ਹਯਾਤੀ ਦੇ ਆਖਰੀ 18 ਵਰ੍ਹੇ ਗੁਜ਼ਾਰੇ ਹਨ। 18 ਵਰ੍ਹਿਆਂ ਦੇ ਵਿੱਚ ਕੀ ਕੀਤਾ, ਇਹ ਵੀ ਖੋਲ੍ਹਣ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਘੱਟ ਇਸ ਨੂੰ ਖੋਲ੍ਹਿਆ ਗਿਆ ਹੈ। ਕੁਛ ਮੈਂ ਧਾਰਮਿਕ ਚੀਜ਼ਾਂ ਹੁੰਦੀਆਂ ਜਿਹੜੀਆਂ ਅਹਿਮੀਅਤਾਂ ਹਨ, ਉਹਨਾਂ ਨੂੰ ਉਜਾਗਰ ਕਰੇਗਾ ਔਰ ਸਮਝਾਏਗਾ। ਹੁਣ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਕਰਤਾਰਪੁਰ ਜਿਹੜਾ 2019 ਦੇ ਵਿੱਚ ਇੱਥੇ ਖੁੱਲ੍ਹਿਆ ਸੀ, ਉਸ ਤੋਂ ਬਾਅਦ ਇਹ ਪਿਛਲੇ ਸਾਲ ਬੰਦ ਹੋਇਆ ਕਾਰਨ ਸਭ ਨੂੰ ਪਤਾ ਹੈ ਇਸ ਦਾ। ਉਸ ਤੋਂ ਬਾਅਦ ਫਿਰ ਲੰਬੇ ਅਰਸੇ ਲਈ ਪਾਕਿਸਤਾਨੀ ਸਾਈਡ ਤੋਂ ਖੋਲ੍ਹ ਦਿੱਤਾ ਗਿਆ, ਲੇਕਿਨ ਇੰਡੀਅਨ ਸਾਈਡ ਤੋਂ ਇਹ ਕਰਤਾਰਪੁਰ ਕੋਰੀਡੋਰ ਬੰਦ ਰੱਖਿਆ ਗਿਆ। ਇੱਕ ਵੱਡੀ ਖਬਰ ਜਿਹੜੀ ਬਾਬਾ ਜੀ ਦੇ 552ਵੇਂ ਪ੍ਰਕਾਸ਼ ਪੁਰਬ 'ਤੇ ਸਾਨੂੰ ਮਿਲੀ, ਉਹ ਇਹ ਮਿਲੀ ਕਿ ਇਸ ਸਾਈਡ ਤੋਂ ਗੁਰਦੁਆਰਾ ਕਰਤਾਰਪੁਰ ਰਾਹੀਂ ਜਿਹੜਾ ਲਾਂਘਾ ਹੈ ਕਰਤਾਰਪੁਰ ਕੋਰੀਡੋਰ, ਉਹ ਖੋਲ੍ਹ ਦਿੱਤਾ ਜਾਵੇਗਾ। ਔਰ ਮੈਂ ਹਮੇਸ਼ਾ ਤੋਂ ਦੋਸਤਾਂ ਨੂੰ ਇਹ ਕਹਿੰਦਾ ਰਿਹਾ ਹਾਂ, ਮੇਰਾ ਦਾਅਵਾ ਹੈ, ਮੇਰਾ ਮੰਨਣਾ ਹੈ ਕਿ ਇਹ ਅਸਥਾਨ ਕਦੀ ਵੀ ਇਹ ਹੁਣ ਬੰਦ ਨਹੀਂ ਹੋਏਗਾ। ਨਾ ਇਹ ਬੰਦ ਹੋ ਸਕਦਾ ਹੈ, ਨਾ ਬਾਬੇ ਗੁਰੂ ਨਾਨਕ ਦੇ ਦਰ ਨੂੰ ਕੋਈ ਬੰਦ ਕਰ ਸਕਦਾ ਹੈ। ਹੁਣ ਅਗਰ ਅਸੀਂ ਦੇਖਦੇ ਹਾਂ ਕਿ ਇੰਡੀਅਨ ਸਾਈਡ ਤੋਂ ਇੱਥੋਂ ਜਿਤਨੇ ਵੀ ਸਿੱਖ ਯਾਤਰੀ ਆ ਰਹੇ ਸੀ, ਉਹਨਾਂ ਦੀਆਂ ਬਾਅਦ ਦੇ ਵਿੱਚ ਜੋ ਅਰਦਾਸਾਂ ਰਹੀਆਂ, ਉਹ ਬਿਲਕੁਲ ਉਹ ਕਬੂਲ ਹੋਈਆਂ। ਉਸ ਦੇ ਨਾਲ ਨਾਲ ਬਾਬਾ ਗੁਰੂ ਨਾਨਕ ਪੰਜਾਬ ਦੀ ਮਿੱਟੀ ਦੇ ਵਿੱਚੋਂ ਜੰਮਿਆ ਉਹ ਫੁੱਲ ਹੈ ਜਿਹਦੀ ਖੁਸ਼ਬੂ ਪੂਰੀ ਦੁਨੀਆ ਨੇ ਮਾਣੀ ਹੈ। ਇਸ ਖੁਸ਼ਬੂ ਨੂੰ ਕੋਈ ਕਿਸ ਤਰੀਕੇ ਦੇ ਨਾਲ ਢੱਕ ਸਕਦਾ ਹੈ? ਇਹ ਨਹੀਂ ਢੱਕਿਆ ਜਾਏਗਾ, ਬਲਕਿ ਆਉਣ ਵਾਲੇ ਵੇਲੇ ਦੇ ਵਿੱਚ ਅਸੀਂ ਵੇਖਾਂਗੇ ਅਤੇ ਇਹ ਚਾਨਣਾ ਹੋਰ ਵਧੇਗਾ, ਇਹ ਖੁਸ਼ਬੂ ਚਾਰ ਚਫੇਰੇ ਫੈਲੇਗੀ। ਹੁਣ ਜਦੋਂ ਅਸੀਂ ਇੱਥੇ ਆਉਂਦੇ ਹਾਂ, ਖਾਸ ਕਰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਅਤੇ ਸਾਨੂੰ ਇੱਥੇ ਇੱਕ ਬਹੁਤ ਵੱਡਾ ਫਲਸਫਾ ਜਿਸ 'ਤੇ ਸਿੱਖੀ ਕਾਇਮ ਹੈ, ਜਿਸ 'ਤੇ ਇਨਸਾਨੀਅਤ ਕਾਇਮ ਹੈ, ਸਾਨੂੰ ਉਹ ਵੀ ਲੱਭਦਾ ਹੈ। ਇਸ ਲਈ ਅਸੀਂ ਕਿਸੇ ਵੀ ਸਾਈਡ ਤੋਂ ਹੋ ਕੇ ਆਈਏ ਤਾਂ ਇਹ ਅਸਥਾਨ ਪੂਰੀ ਦੁਨੀਆ ਔਰ ਖਾਸ ਕਰ ਸਿੱਖੀ ਔਰ ਪੰਜਾਬੀਆਂ ਦਾ ਇੱਕ ਮਰਕਜ਼ ਬਣ ਚੁੱਕਾ ਹੈ, ਇਹ ਫੋਕਸ ਬਣ ਚੁੱਕਾ ਹੈ। ਇੱਥੇ ਹੀ ਬਾਬਾ ਗੁਰੂ ਨਾਨਕ ਨੇ ਆਪਣੀ ਹਯਾਤੀ ਦੇ ਜਿਹੜੇ ਆਖਰੀ 18 ਸਾਲ ਗੁਜ਼ਾਰੇ ਸਨ, ਔਰ ਉਹਨਾਂ 18 ਸਾਲਾਂ ਦੇ ਅੰਦਰ ਉਹਨਾਂ ਦਾ ਇੱਕ ਇੱਕ ਲਮਹਾ, ਇੱਕ ਇੱਕ ਦਿਨ, ਉਹਨਾਂ ਦਾ ਇੱਕ ਇੱਕ ਰਾਤ, ਉਹ ਬੜੀ ਅਹਿਮ ਹੈ। ਇੱਥੇ ਹੀ ਪਹਿਲੇ ਗੁਰੂ ਸਾਹਿਬਾਨ ਜਿਹੜੇ ਸਨ ਉਹ ਇੱਥੇ ਆਉਂਦੇ ਸਨ। ਇੱਥੋਂ ਹੀ ਅੱਗੇ ਸਿੱਖੀ ਦਾ ਸਾਰਾ ਉਹ ਜਿਹੜਾ ਫਲਸਫਾ ਚੱਲਦਾ ਹੈ। ਲੇਕਿਨ 3 ਪੁਆਇੰਟ ਕਦੀ ਨਹੀਂ ਭੁੱਲਣੇ ਅਸੀਂ। 3 ਪੁਆਇੰਟ, ਕਿਰਤ ਕਰੋ, ਮਤਲਬ ਤੁਸੀਂ ਰਿਜ਼ਕ ਹਲਾਲ ਕਮਾਓ। ਹੁਣ ਰਿਜ਼ਕ ਹਲਾਲ ਕਮਾਉਣਾ ਕਿਵੇਂ ਹੈ? ਕਿਆ ਅਸੀਂ ਇਸ ਤਹਿਸਾਲੀ ਤਬਕੇ ਦੇ ਨਾਲ ਜੁੜ ਕੇ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਜਿਹੜੇ ਕੈਪੀਟਲਿਸਟ ਗਰੁੱਪ ਹਨ, ਕਿਆ ਅਸੀਂ ਉਹ ਹਲਾਲ ਕਮਾ ਰਹੇ ਹੋਵਾਂਗੇ? ਮੇਰੇ ਦੇਖਣ ਦੇ ਵਿੱਚ, ਮੇਰੀ ਸੋਚ ਦੇ ਮੁਤਾਬਿਕ ਤੁਸੀਂ ਉਹਨਾਂ ਦਾ ਪਾਰਟ ਬਣ ਰਹੇ ਹੋਵੋਗੇ। ਅਸੀਂ ਉਸ ਦਾ ਹਿੱਸਾ ਨਹੀਂ, ਅਸੀਂ ਉਸ ਦਾ ਹਿੱਸਾ ਬਣ ਕੇ ਇਸ ਸਮਾਜ ਦੀ ਵਾਇਲੇਸ਼ਨਸ ਜਿਹੜੀਆਂ ਹਨ,
ਇਹ ਸਮਾਜ ਦੇ ਪਿੱਛੇ ਹੋਏ ਤਬਕੇ ਹਨ ਜਿਹੜੇ ਨੇ ਉਹਨਾਂ ਨੂੰ ਮਜ਼ੀਦ ਅਸੀਂ ਪਿਛਾੜ ਰਹੇ ਹੋਵਾਂਗੇ, ਉਹਨਾਂ ਨੂੰ ਕਿ ਅਸੀਂ ਅੱਗੇ ਨਹੀਂ ਵਧਾ ਰਹੇ ਹੋਵਾਂਗੇ। ਸੋ ਰਿਜ਼ਕ ਹਲਾਲ ਕਿਰਤ ਕਰਨ ਦਾ ਜਿਹੜਾ ਫਲਸਫਾ ਹੈ ਇਹਦੇ ਅੰਦਰ ਕੁਝ ਗਹਿਰਾਈ ਵੀ ਹੈ। ਇਹ ਨਹੀਂ ਕਿ ਬਾਈ ਮੈਂ ਤਾਂ ਬੱਠਲ ਚਾਹਨਾ ਵਾਂ ਜਾਂ ਬਾਈ ਮੈਂ ਤਾਂ ਫਲਾਣੇ ਦੇ ਨਾਲ ਡਰਾਈਵਿੰਗ ਕਰਨਾ। ਉਹ ਡਰਾਈਵਿੰਗ ਤੁਸੀਂ ਕਿਹਦੇ ਨਾਲ ਕਰਦੇ ਹੋ? ਜਿਹੜਾ ਬੰਦਾ ਬੰਦੇ ਮਾਰਦਾ ਹੈ, ਜਿਹੜਾ ਬੰਦਾ ਲੋਕਾਂ ਦੇ ਹੱਕ ਖਾਂਦਾ ਹੈ। ਸੋ ਸਭ ਤੋਂ ਪਹਿਲੇ ਤਾਂ ਇਹ ਸਮਝਣਾ ਚਾਹੀਦਾ ਕਿ ਕਿਰਤ ਹੈ ਕੀ। ਕਿਰਤ ਰਿਜ਼ਕ ਹਲਾਲ ਹੈ, ਉਹ ਹਲਾਲ ਰਿਜ਼ਕ ਕਿਸ ਤਰੀਕੇ ਦੇ ਨਾਲ ਕਮਾਇਆ ਜਾਣਾ ਹੈ ਇਹਦੀ ਬੁਨਿਆਦ ਸੈੱਟ ਕਰਨ ਦੀ ਲੋੜ ਹੈ। ਔਰ ਜਦੋਂ ਬੁਨਿਆਦ ਸੈੱਟ ਹੋ ਜਾਏਗੀ ਤੇ ਫਿਰ ਮੁਆਸ਼ਰੇ ਦੇ ਵਿੱਚ ਜਿਹੜੀ ਕਰਪਸ਼ਨ ਹੈ ਉਹ ਬਹੁਤ ਘਟ ਜਾਏਗੀ। ਉਹ ਕਰਪਸ਼ਨ ਜਿਤਨੀ ਘਟੇਗੀ ਮੁਆਸ਼ਰਾ ਉਤਨੀ ਤਰੱਕੀ ਕਰੇਗਾ, ਉਸ ਦੀ ਪ੍ਰੋਡਕਟਿਵਿਟੀ ਜਿਹੜੀ ਹੈ ਉਹ ਵਧੇਗੀ। ਹੁਣ ਦੂਸਰੇ ਨੰਬਰ ਤੇ ਅਸੀਂ ਆਨੇ ਆ ਕਿ ਬਾਬਾ ਜੀ ਨੇ ਫਰਮਾਇਆ ਸੀ ਕਿ ਕਿਰਤ ਕਰੋ, ਨਾਮ ਜਪੋ, ਕਿ ਨਾਮ ਜਪੋ ਉਸ ਖਾਲਿਕ ਦਾ ਜਿਹਨੇ ਤੁਹਾਨੂੰ ਜੰਮਿਆ। ਹੁਣ ਖਾਲਕ ਕੌਣ ਹੈ? ਖਾਲਕ ਦੇ ਆਪਣੇ ਆਪਣੇ ਤਰੀਕੇ ਹਨ ਮੰਨਣ ਦੇ ਸਭ ਦੇ, ਲੇਕਿਨ ਅਸੀਂ ਜਿਹੜਾ ਮੰਨਦੇ ਹਾਂ ਜਾਂ ਬਾਬੇ ਨਾਨਕ ਦਾ ਜਿਹੜਾ ਫਲਸਫਾ ਹੈ ਉਸ ਨੂੰ ਫਿਰ ਖੋਲ੍ਹਿਆ ਭਗਤ ਕਬੀਰ ਨੇ ਵੀ ਖੋਲ੍ਹਿਆ ਸੀ। ਔਰ ਭਗਤ ਕਬੀਰ ਦੇ ਨਾਲ ਬਾਅਦ ਦੇ ਵਿੱਚ ਬੁੱਲੇ ਸ਼ਾਹ ਨੇ ਵੀ ਖੋਲ੍ਹਿਆ ਸੀ। ਉਹਨਾਂ ਨੇ ਕਿਹਾ ਸੀ ਭਗਤ ਕਬੀਰ ਉਹਨਾਂ ਨੇ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਸੋ ਜਿਹੜੇ ਉਸ ਰੱਬ ਨੂੰ ਜਾਣਨਾ ਹੈ ਉਹਦੇ ਵਿੱਚ ਜਿਹੜਾ ਖਲਕਤ ਦੀ ਸਾਂਝ ਹੈ, ਸਾਂਝੀ ਖਲਕਤ ਦਾ ਫਲਸਫਾ ਹੈ, ਉਹਨੂੰ ਅਸੀਂ ਨਾ ਭੁੱਲੀਏ ਕਿ ਬੰਦਾ ਰੱਬ ਦਾ ਨਾਇਬ ਹੈ। ਬੰਦਾ ਇੱਥੇ ਆਇਆ ਵਾ, ਉਹ ਰੱਬ ਦਾ ਪੈਦਾ ਕੀਤਾ ਹੋਇਆ। ਸੋ ਅਸੀਂ ਇਸ ਹੱਦ ਤੱਕ ਉਹਨੂੰ ਨਾ ਵੰਡ ਦਈਏ ਕਿ ਜਿੰਦੇ ਵਿੱਚ ਆ ਕੇ ਤੇ ਇੱਥੇ ਮੁਆਸ਼ਰੇ ਦੇ ਵਿੱਚ ਕੋਈ ਅਫਰਾ ਤਫਰੀ ਫੈਲੇ, ਇੱਥੇ ਕਤਲੋ ਗਾਰਤ ਵਧੇ, ਇੱਥੇ ਮਾਰਾ ਮਾਰੀ ਸ਼ੁਰੂ ਹੋ ਜਾਵੇ। ਫਿਰ ਬੁੱਲੇ ਸ਼ਾਹ ਨੇ ਜੋ ਇਸ ਰੰਗ ਨੂੰ ਖੋਲ੍ਹਿਆ ਸੀ, ਬੁੱਲੇ ਸ਼ਾਹ ਨੇ ਵੀ ਬੜਾ ਸੋਹਣਾ ਖੋਲ੍ਹਿਆ ਸੀ, ਕਿਉਂਕਿ ਬੁੱਲੇ ਸ਼ਾਹ ਦੇ ਵੇਲੇ ਇੱਥੇ ਵੱਡੇ ਧਰਮ 3 ਸਨ। ਹਿੰਦੂਇਜ਼ਮ ਸੀ, ਮੁਸਲਮਾਨ ਸਨ ਔਰ ਸਿੱਖੀ ਉਸ ਵੇਲੇ ਤੱਕ ਗੁਰੂ ਗੋਬਿੰਦ ਸਿੰਘ ਨੇ ਪ੍ਰੋਪਰ ਇਸ ਨੂੰ ਇੱਕ ਮਜ਼ਹਬ ਜਿਹੜਾ ਹੈ ਉਹ ਬਣਾ ਦਿੱਤਾ ਸੀ। ਉਹਦੇ ਅੰਦਰ ਸਾਰਾ ਕੁਝ ਜਿਹੜੇ 5 ਨਿਸ਼ਾਨ ਹਨ ਉਹ ਵੀ ਦੇ ਚੁੱਕੇ ਸੀ ਔਰ ਸਾਰਾ ਕੁਝ ਮਤਲਬ ਡਿਵੈਲਪ ਹੋ ਚੁੱਕਿਆ ਸੀ। ਸੋ ਬੁੱਲੇ ਸ਼ਾਹ ਫਰਮਾਉਂਦੇ ਹਨ ਕਿ ਬੁੱਲਾ ਰੱਬ ਕਹੋ ਨਾ ਕਹੋ ਆਈ ਸੂਰ ਤੂੰ ਸੱਚਾ ਹੋ। ਹੁਣ ਇਹ ਬੜਾ ਇੱਕ ਬੁਨਿਆਦੀ ਫਲਸਫਾ ਹੈ, ਇਸ ਨੂੰ ਸਮਝਣ ਦੀ ਲੋੜ ਹੈ ਕਿ ਬੁੱਲਾ ਰੱਬ ਕਹੋ ਨਾ ਕਹੋ ਆਈ ਸੂਰ ਤੂੰ ਸੱਚਾ ਹੋ। ਗੱਲ ਸਮਝ ਲਈ ਤੇ ਰੋਲਾ ਕੀ, ਇਹ ਰਾਮ ਰਹੀਮ ਤੇ ਮੌਲਾ ਕੀ। ਕਿ ਉਹ ਗੱਲ ਸਮਝਣ ਦੀ ਲੋੜ ਹੈ ਜਿਹੜੀ ਰੱਬ ਤੇ ਬੰਦੇ ਦਾ ਤਅਲਕ ਹੈ ਉਹ ਕਿਸ ਤਰੀਕੇ ਨਾਲ ਬਣਦਾ ਹੈ, ਉਹਨੂੰ ਬੜੀ ਸਮਝਣ ਦੀ ਲੋੜ ਹੈ। ਸੋ ਦੂਸਰੇ ਨੰਬਰ ਤੇ ਜਿਹੜਾ ਹੈ ਕਿ ਉਹ ਸੱਚੇ ਰੱਬ ਦਾ ਜ਼ਿਕਰ ਉਹ ਬਹੁਤ ਜ਼ਰੂਰੀ ਹੈ ਕਰਨਾ। ਸੋ ਅਗਲੀ ਗੱਲ ਕਰਦੇ ਹਾਂ। ਇਸ ਟਾਈਮ ਮੈਂ ਤੁਹਾਨੂੰ ਦਰਸ਼ਨ ਦੀਦਾਰ ਕਰਵਾ ਰਹੀ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਹ ਕਬਰ ਮੁਬਾਰਕ ਜਿਹੜੀ ਮੁਸਲਿਮ ਨਜ਼ਰੀਏ ਦੇ ਮੁਤਾਬਿਕ ਬਾਬਾ ਗੁਰੂ ਨਾਨਕ ਨੂੰ ਇੱਥੇ ਦਫਨਾਇਆ ਗਿਆ ਸੀ। ਬਾਬਾ ਗੁਰੂ ਨਾਨਕ ਦੀ ਜਦੋਂ ਇਸ ਦੁਨੀਆ ਦੇ ਵਿੱਚ ਉਹਨਾਂ ਦੀਆਂ ਸਾਵਾਂ ਪੂਰੀਆਂ ਹੁੰਦੀਆਂ ਹਨ ਔਰ ਅਗਲੀ ਹਯਾਤੀ ਪਾਉਂਦੇ ਹਨ, ਉਸ ਵੇਲੇ ਇੱਥੇ ਮੁਸਲਿਮ ਵੀ ਸੀ ਔਰ ਹਿੰਦੂ ਵੀ ਸੀ, ਕਿਉਂਕਿ ਆਪ ਦਾ ਜਨਮ ਪਹਿਲੇ ਹਿੰਦੂ ਘਰਾਣੇ ਦੇ ਵਿੱਚ ਸੀ ਔਰ ਆਪ ਦਾ ਜ਼ਿਆਦਾ ਰਹਿਣ ਜਿਹੜਾ ਸੀ ਉਹ ਮੁਸਲਿਮ ਦੇ ਨਾਲ ਸੀ। ਸੋ ਦੋਨਾਂ ਦਾ ਕਲੇਮ ਇਹ ਸੀ ਕਿ ਆਪਣੇ ਆਪਣੇ ਧਰਮ ਦੇ ਅਕਾਰਡਿੰਗਲੀ ਬਾਬਾ ਜੀ ਨੂੰ ਦਫਨਾਇਆ ਜਾਵੇ ਜਾਂ ਸੰਸਕਾਰ ਕੀਤਾ ਜਾਵੇ। ਸੋ ਇੱਥੇ ਸੰਸਕਾਰ ਵੀ ਹੋਇਆ ਬਾਬਾ ਜੀ ਦਾ ਔਰ ਇਹ ਕਬਰ ਮੁਬਾਰਕ ਵੀ ਤੁਸੀਂ ਦੇਖ ਸਕਦੇ ਹੋ। ਸੋ ਅਗਲੀ ਗੱਲਬਾਤ ਵੀ ਜਾਰੀ ਰੱਖਾਂਗੇ, ਨਾਲ ਤੁਸੀਂ ਦਰਸ਼ਨ ਦੀਦਾਰ ਵੀ ਜਿਹੜੇ ਆ ਉਹ ਵੀ ਕਰਦੇ ਰਹੋ। ਮੁਖਤਲਿਫ ਸੰਗਤਾਂ ਜਿਹੜੀਆਂ ਹਨ ਉੱਥੇ ਪਹੁੰਚਣਾ ਸ਼ੁਰੂ ਹੋ ਗਈਆਂ ਅਤੇ ਇਹ ਬਿਲਕੁਲ ਸਾਨੂੰ ਪਾਕਿਸਤਾਨ ਤੋਂ ਨਹੀਂ ਲੱਗਦੇ, ਸਾਡੇ ਬਾਹਰੋਂ ਆਏ ਕੋਈ ਬਹਿਣਾ ਬਾਈ ਲੱਗਦੇ ਨੇ। ਭੈਣ ਜੀ ਕਿੱਥੋਂ ਆਉਣਾ ਹੋਇਆ? ਤੁਸੀਂ ਲਾਈਵ ਜਾ ਰਹੇ ਹੋ? ਇੰਗਲੈਂਡ ਤੋਂ ਆਈ ਹਾਂ। ਇੰਗਲੈਂਡ ਤੋਂ ਆਏ ਹੋ ਤੇ ਜਿੱਥੇ ਪਹੁੰਚਣਾ ਸ਼ੁਰੂ ਹੋ ਗਏ ਨਾ ਅੱਜ ਤੇ, ਜਾਂ ਤੁਸੀਂ ਪਹਿਲੇ ਆ ਗਏ ਸੀ? ਨਹੀਂ, ਮੈਂ ਵੈਸੇ ਇੰਡੀਆ ਹੌਲੀਡੇ ਆਈ ਹੋਈ ਸੀ ਤੇ ਮੈਂ ਉੱਥੋਂ। ਅੱਛਾ, ਤੁਸੀਂ ਇੰਡੀਆ ਤੋਂ ਅੱਜ ਆ ਰਹੇ ਹੋ ਸਵੇਰੇ ਸਵੇਰੇ ਤੇ ਜੀ ਆਇਆਂ ਨੂੰ ਜੀ। ਤੇ ਕਿਵੇਂ ਦਾ ਲੱਗਿਆ? ਕਦੋਂ ਦੀ ਖਾਹਿਸ਼ ਸੀ? ਕਿ ਥੋੜੀ ਜਿਹੀ ਅਗਰ 1 ਮਿੰਟ ਦੀ ਗੱਲਬਾਤ ਕਰ ਪਾਓ। ਲੱਗਦਾ ਹੈ ਕਿ ਜਿਵੇਂ ਜ਼ਿੰਦਗੀ ਦਾ ਸੁਪਨਾ ਪੂਰਾ ਹੋ ਗਿਆ। ਮੈਂ ਤੇ ਇੱਥੇ ਆਈ ਹੋਈ ਸੀ ਤੇ ਅਚਾਨਕ ਇਹ ਖੁੱਲਿਆ ਲਾਂਘਾ, ਪਤਾ ਲੱਗਿਆ ਦਰਬਾਰ ਸਾਹਿਬ ਗਈ ਸੀ, ਉੱਥੇ ਪਤਾ ਲੱਗਿਆ ਕਿ ਪੰਜਾਬ 'ਚ ਖੁੱਲ੍ਹ ਗਈ ਹੈ ਰੀਲ, ਤੇ ਇਸ ਕਰਕੇ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਮੱਥਾ ਟੇਕ ਕਰ ਆ ਸਕਾਂ ਤੇ ਅੱਜ ਮੈਂ ਆ ਸਕੀ। ਜੀ ਆਇਆਂ ਨੂੰ। ਜੋ ਤੁਸੀਂ ਆਉਂਦੇ ਰਹੋ, ਇਹ ਲਾਂਘਾ ਹੁਣ ਖੁੱਲਿਆ ਹੈ ਔਰ ਸਾਡੀ ਪੂਰੀ ਆਸ ਹੈ। ਮੈਂ ਪੰਜਾਬੀ ਪ੍ਰਚਾਰ ਤੋਂ ਅਹਿਮਦ ਰਜ਼ਾ ਜੀ, ਤੇ ਤੁਸੀਂ ਸਾਡੀ ਵੀਡੀਓਜ਼ ਵੀ ਦੇਖਿਆ ਕਰੋ ਤੇ ਇਹ ਹਮੇਸ਼ਾ ਖੁੱਲ੍ਹਾ ਰਹੇ, ਸਾਡੀ ਵੀ ਆਸ ਹੈ। ਸੰਗਤਾਂ ਇੱਥੇ ਆਉਣਾ ਸ਼ੁਰੂ ਹੋ ਗਈਆਂ ਕਿਉਂਕਿ ਰੀਓਪਨਿੰਗ ਹੋ ਚੁੱਕੀ ਹੈ ਪਿਛਲੇ ਕੋਈ 5-6 ਦਿਨ ਦੀ ਔਰ ਮੁਖਤਲਿਫ ਸੰਗਤਾਂ ਡੇਲੀ ਇੱਥੇ ਆਉਣਾ ਸ਼ੁਰੂ ਹੋ ਗਈਆਂ। ਸੋ ਇਸ ਟਾਈਮ ਜਿਹੜੇ ਸਾਡੇ ਇੰਡੀਅਨ ਜੱਥੇ ਚੜ੍ਹਦੇ ਪੰਜਾਬ ਦੇ ਜੱਥੇ ਉਹ ਪਾਕਿਸਤਾਨ ਪਹੁੰਚੇ ਹੋਏ ਹਨ, ਉਹਨਾਂ ਤੋਂ ਇਹ ਸਾਡੇ ਭੈਣਾਂ ਭਰਾ ਇਹ ਪਹਿਲੇ ਹੀ ਅੱਪੜ ਚੁੱਕੇ ਹਨ। ਤੁਸੀਂ ਕੋਰੀਡੋਰ ਰਾਹੀਂ ਪਹੁੰਚੋ ਭੈਣ ਜੀ? ਹਾਂਜੀ, ਤੁਸੀਂ ਫਿਰ ਪਹਿਲੇ ਪਹੁੰਚੋ। ਜਿਹੜੇ ਇੱਥੇ ਸੰਗਤਾਂ ਆਈਆਂ ਹੋਈਆਂ ਉਹ ਅਜੇ ਲੇਟ ਜੇ। ਇਹ ਸਾਡੇ ਸੰਗਤਾਂ ਇੱਥੇ ਪਹੁੰਚ ਚੁੱਕੀਆਂ ਹਨ ਜੀ।
ਜਿਸ ਤਰੀਕੇ ਮੈਂ ਦੱਸ ਰਹੀ ਸੀ ਕਿ ਜਿਹੜੇ ਆਲਰੇਡੀ ਪਲੈਨਡ ਇੱਥੇ ਅੱਜ ਦਾ 24 ਤਰੀਕ ਦਾ ਹੈ, ਜਿਹੜੇ ਜੱਥੇ ਦੁਨੀਆ ਭਰ ਤੋਂ ਇੱਥੇ ਆਏ ਹਨ ਉਹਨਾਂ ਦਾ ਕਰਤਾਰਪੁਰ ਦਰਸ਼ਨ ਕਰਾਉਣਾ ਹੈ ETPB ਵੱਲੋਂ। ਤੇ ਉਹ ਸੰਗਤਾਂ ਅਜੇ ਨਹੀਂ ਪਹੁੰਚੀਆਂ, ਲੇਕਿਨ ਇੰਡੀਅਨ ਸਾਈਡ ਤੋਂ ਉਹ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਚੁੱਕੀ ਸੌਰੀ ਇੰਡੀਆ ਵਾਲੀ ਸਾਈਡ ਤੋਂ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਹਨ। ਤੁਹਾਨੂੰ ਨਜ਼ਰ ਵੀ ਆ ਰਹੀਆਂ ਹੋਣਗੀਆਂ, ਤੁਸੀਂ ਦੇਖ ਵੀ ਰਹੇ ਹੋਵੋਗੇ। ਸੋ ਇੱਥੇ ਮਿਲਣ ਮੇਲਿਆਂ ਦਾ ਸਿਲਸਿਲਾ ਸ਼ੁਰੂ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਹੀ ਅਕਸਰ ਲੋਕ ਸਾਨੂੰ ਨਜ਼ਰ ਆਉਂਦੇ ਨੇ। ਸਤਿ ਸ੍ਰੀ ਅਕਾਲ ਤੇ ਜੀ ਆਨ ਬਾਜੀ। ਕਿਸ ਟਾਈਮ ਆਪਣੇ ਜੀ ਹੁਣੇ ਹੀ ਪਹੁੰਚ ਰਹੇ ਹੋ? ਨਹੀਂ ਮੱਥਾ ਟੇਕ ਵਾਵਾ ਟਾਈਮ ਤੇ ਆਏ। ਅੱਛਾ, ਤੁਸੀਂ ਵਾਹਵਾ ਟਾਈਮ ਦਾ ਦਰਸ਼ਨ ਦੇਦਾਰ ਕਰ ਲੈਣ ਫਿਰ ਤੁਸੀਂ ਮਿਲ ਰਹੇ ਹੋ ਯਾਰਾਂ ਬੇਲੀਆਂ ਨਾਲ। ਇਹ ਜਿਹੜਾ ਇੱਥੇ ਤਸਵੀਰਾਂ ਦਾ ਇੱਕ ਸਿਲਸਿਲਾ ਚੱਲਦਾ, ਜਦੋਂ ਵੀ ਕੋਈ ਆਉਂਦੇ ਨੇ ਦੋਸਤ ਤੇ ਉਹਨਾਂ ਨੂੰ ਪੂਰੇ ਜੀ ਨਾਲ ਪੂਰੇ ਮਨ ਦੇ ਨਾਲ ਇੱਥੇ ਜੀ ਆਇਆਂ ਨੂੰ ਸਾਰੇ ਲੋਕ ਆਖਦੇ। ਪਾਕਿਸਤਾਨ ਦੇ ਜਿਹੜੇ ਨੈਸ਼ਨਲ ਲੈਵਲ ਦੇ ਚੈਨਲ ਹਨ ਉਹ ਵੀ ਅੱਜ ਇੱਥੇ ਪਹੁੰਚ ਰਹੇ ਹਨ। ਔਰ ਸਾਡਾ ਇੱਕ ਇੱਥੇ ਬਹੁਤ ਅੱਛਾ ਚੈਨਲ ਹੈ GNN, ਤੇ GNN ਦੀ ਟੀਮ ਪਹੁੰਚ ਚੁੱਕੀ ਹੈ। ਇਸ ਵੇਲੇ ਯਾਤਰੀਆਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਸੋ ਇੱਥੇ ਪੂਰਾ ਮੀਡੀਆ ਅੱਜ ਪਹੁੰਚੇਗਾ ਔਰ ਤੁਸੀਂ ਰਾਤ ਸੈਕੰਡ ਟਾਈਮ ਤੁਸੀਂ ਪੂਰੀ ਕਵਰੇਜ ਜਿਹੜੀ ਹੈ ਉਹ ਵੀ ਇੱਥੇ ਸਾਰੇ ਚੈਨਲ ਤੋਂ ਤੁਸੀਂ ਦੇਖ ਪਾਓਗੇ। ਇਹਦੇ ਨਾਲ ਨਾਲ ਪੰਜਾਬੀ ਪ੍ਰਚਾਰ ਤੇ ਸਾਰੀਆਂ ਜਿਹੜੀਆਂ ਇੱਥੋਂ ਰਿਕਾਰਡਡ ਵੀਡੀਓ ਹੋਣਗੀਆਂ ਉਹ ਵੀ ਅਪਲੋਡ ਹੁੰਦੀਆਂ ਰਹਿਣਗੀਆਂ। ਸੋ ਅੱਗੇ ਚੱਲਦੇ ਹਾਂ, ਟੁੱਟੀ ਹੋਈ ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਉਹ ਸ਼ੁਰੂ ਕਰਦੇ ਹਾਂ। ਔਰ ਉਹ ਸਿਲਸਿਲਾ ਸੀ ਕਿ ਸੱਚੇ ਰੱਬ ਦੀ ਪਹਿਚਾਣ, ਜਿਹੜਾ ਦੂਜਾ ਪੁਆਇੰਟ ਹੈ। ਤੇ ਸੱਚੇ ਰੱਬ ਦੀ ਪਹਿਚਾਣ ਹੁਣ ਕਿਵੇਂ ਕਰਨੀ ਹੈ? ਰੱਬ ਤੇ ਰੱਬ ਹੈ, ਠੀਕ ਹੈ, ਉਹਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦੀ ਰਾਏ ਨਹੀਂ, ਲੇਕਿਨ ਉਹਨੂੰ ਮੰਨਣਾ ਫਿਰ। ਔਰ ਉਹ ਤੁਹਾਡਾ ਰੱਬ ਕੀ ਤੁਹਾਨੂੰ ਸਿਖਾਉਂਦਾ ਹੈ, ਇਹ ਬੜਾ ਸਮਝਣ ਦੀ ਗੱਲ ਹੈ ਕਿ ਕਿਆ ਤੁਹਾਡਾ ਰੱਬ ਤੁਹਾਨੂੰ ਬੰਦੇ ਮਾਰਨਾ ਸਿਖਾਉਂਦਾ ਹੈ, ਤੁਹਾਡਾ ਵਾਹਿਗੁਰੂ ਤੁਹਾਨੂੰ ਲੋਕਾਂ ਨੂੰ ਜਿਹੜਾ ਉਹਨਾਂ ਦੇ ਹੱਕ ਮਾਰਨਾ ਸਿਖਾਉਂਦਾ ਹੈ। ਸੋ ਪਹਿਲੇ ਨੰਬਰ ਤੇ ਇਹੀ ਹੈ ਕਿ ਤੁਸੀਂ ਆਪਣੇ ਰੱਬ ਨੂੰ ਪਹਿਚਾਣੋ ਕਿ ਤੁਹਾਡਾ ਰੱਬ ਕੀ ਚਾਹੁੰਦਾ ਔਰ ਤੁਹਾਡਾ ਉਹਦੇ ਨਾਲ ਰਿਸ਼ਤਾ ਕੀ ਹੈ। ਸੋ ਰੱਬ ਔਰ ਖਲਕ ਦਾ ਜਦੋਂ ਰਿਸ਼ਤਾ ਜੁੜ ਜਾਏਗਾ ਤੇ ਉਦੋਂ ਫਿਰ ਜਿਹੜਾ ਸਮਾਜ ਦੇ ਅੰਦਰ ਉਹ ਇੱਕ ਅਮਨ ਪਸੰਦੀ ਦਾ ਫਲਸਫਾ ਉਹ ਆਮ ਹੋਏਗਾ। ਫਿਰ ਅਗਲਾ ਪੁਆਇੰਟ ਜਿਹੜਾ ਆਉਂਦਾ ਹੈ ਉਹ ਇਹ ਹੈ ਕਿ ਕਿਰਤ ਕਰੋ, ਨਾਮ ਜਪੋ, ਵੰਡ ਚੱਖੋ। ਕਿ ਜੋ ਤੁਸੀਂ ਕਿਰਤ ਕੀਤੀ ਸੀ, ਜੋ ਤੁਸੀਂ ਕਮਾਇਆ ਸੀ, ਉਹਦੇ ਤੇ ਤੁਸੀਂ ਸੱਪ ਬਣ ਕੇ ਨਾ ਬਹਿ ਜਾਓ। ਸੱਪ ਬਣ ਕੇ ਬੈਠੋਗੇ ਤੇ ਜਿਹੜੀ ਪਾਵਰ ਹੈ, ਦੌਲਤ ਹੈ, ਉਹ ਤੁਹਾਡੇ ਤੱਕ ਮਖਸੂਸ ਹੋ ਕੇ ਰਹਿ ਜਾਏਗੀ। ਹੁਣ ਤੁਸੀਂ ਹੱਕ ਲਾਲ ਕਮਾਇਆ ਹੈ, ਉਹਦੇ ਵਿੱਚੋਂ ਤੁਸੀਂ ਕੁਝ ਆਪਣਾ ਸ਼ੇਅਰ ਜਿਹੜਾ ਹੈ ਉਹ ਦੇਣਾ ਹੈ, ਸੁਸਾਇਟੀ ਦੇ ਮੁਖਤਲਿਫ ਪੋਰਸ਼ਨ ਤੇ ਲਾਣਾ ਹੈ, ਗਰੀਬ ਗੁਰਬਾ ਤੇ ਲਾਣਾ ਹੈ ਜਿਹੜੇ ਕਿਸੇ ਵਜ੍ਹਾ ਦੇ ਨਾਲ ਰਹਿ ਗਏ ਪਿੱਛੇ। ਸੋ ਸਿੱਖੀ ਦੇ ਅੰਦਰ ਇਹ ਮੈਂ ਜਿਹੜੇ ਮੁਸਲਿਮ ਦੋਸਤ ਸਾਡੇ ਸੁਣ ਰਹੇ ਨੇ ਉਹਨਾਂ ਨੂੰ ਕੋਈ ਦੱਸਦੇ ਜਾਈਏ ਕਿ ਉਹਨਾਂ ਦੇ ਅੰਦਰ ਦਸਵੰਤ ਰੱਖਿਆ ਗਿਆ ਹੈ। ਸਿੱਖ ਮਜ਼ਹਬ ਦੇ ਅੰਦਰ ਦਸਵੰਤ 10ਵਾਂ ਹਿੱਸਾ ਹੁੰਦਾ ਹੈ ਕਿ ਆਪਣਾ ਜੋ ਤੁਸੀਂ ਕਮਾਇਆ ਹੈ ਉਹਦਾ 10ਵਾਂ ਹਿੱਸਾ ਤੁਸੀਂ ਉਹ ਦੇ ਦਿਓ। ਸੋ ਅਗਰ ਤੁਸੀਂ 10ਵਾਂ ਹਿੱਸਾ ਦੇ ਦਿੰਦੇ ਹੋ, ਜਿਵੇਂ ਮੁਸਲਿਮ ਇਸਲਾਮ ਦੇ ਵਿੱਚ ਹੈ ਕਿ ਤੁਸੀਂ ਜ਼ਕਾਤ ਦਿਓ, ਤੁਸੀਂ ਫਿਤਰਾਨਾ ਦਿਓ, ਤੇ ਇਹ ਆਉਂਦਾ ਹੈ ਕਿ ਸੁਸਾਇਟੀ ਦੇ ਜਿਹੜੇ ਪਿਛੇ ਤਬਕੇ ਹੈ ਉਹ ਕੁਛ ਤੁਹਾਡੇ ਨਾਲ ਉੱਠਣਾ ਬੈਠਣਾ ਸ਼ੁਰੂ ਹੋ ਜਾਵਣ, ਕੁਛ ਉਹਨਾਂ ਦੀ ਰਹਿਤਲ ਬਹਿਤਲ ਵੀ ਬਿਹਤਰ ਹੋ ਜਾਵੇ ਤੇ ਕੁਛ ਉਹ ਵੀ ਖਾਣਾ ਸ਼ੁਰੂ ਕਰ ਦੇਣ। ਸੋ ਇਹ ਤਿੰਨ ਫਲਸਫੇ ਜਿਹੜੇ ਇੱਥੋਂ ਮਿਲੇ ਸੀ। ਫਿਰ ਉਸ ਤੋਂ ਅੱਗੇ ਅਸੀਂ ਜਾਂਦੇ ਹਾਂ ਤੇ ਜਿਹੜਾ ਇੱਥੋਂ ਦਾ ਖੇਤੀ ਦਾ ਸੀ, ਖੇਤੀ ਦਾ 18 ਸਾਲ ਇਹੀ ਜਿਹੜੀ ਥਾਂ ਤੇ ਮੈਂ ਫਿਰ ਰਹੀ ਹਾਂ, ਇਹੀ ਉਹ ਪਾਕ ਪਵਿੱਤਰ ਥਾਂ ਹੈ ਜਿੱਥੇ ਬਾਬਾ ਗੁਰੂ ਨਾਨਕ ਨੇ ਖੁਦ ਫਸਲਾਂ ਉਗਾਈਆਂ, ਖੁਦ ਟਿਊਲਾਂ ਤੋਂ ਪਾਣੀ ਲਿਆ ਔਰ ਖੇਤੀ ਉਗਾ ਕੇ ਇਹ ਦੱਸਿਆ ਕਿ ਤੁਸੀਂ ਖੇਤੀ ਲੋਕਾਂ ਵਾਸਤੇ ਕਿਸ ਤਰੀਕੇ ਨਾਲ ਕਰਨੀ ਹੈ ਔਰ ਆਪਣੇ ਲਈ ਕਿਸ ਤਰ੍ਹਾਂ ਕਰਨੀ ਹੈ। ਸੋ ਜਿਹੜੀ ਐਗਰੇਰੀਅਨ ਸੁਸਾਇਟੀ ਹੈ ਪੰਜਾਬ ਦੀ, ਉਹਦੇ ਨਾਲ ਜੁੜਤ ਬਹੁਤ ਜ਼ਿਆਦਾ ਹੈ ਕਿ ਤੂੰ ਖੇਤੀ ਦੀ ਵੀ ਰਹੀ ਹੈ। ਅੱਜ ਵੀ ਅਸੀਂ ਦੇਖਦੇ ਹਾਂ ਤੇ ਹਮੇਸ਼ਾ ਖੇਤੀ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਜਿਹੜਾ ਅੰਨਦਾਤਾ ਹੈ, ਜਿਹੜਾ ਇੱਥੋਂ ਦਾ ਰਿਜ਼ਕ ਪੈਦਾ ਕਰਦਾ ਹੈ,
ਉਹਨੂੰ ਹੀ ਕਿਸੇ ਨਾ ਕਿਸੇ ਤਰੀਕੇ ਪਿਸਿਆ ਜਾਂਦਾ ਹੈ, ਉਹਨੂੰ ਹੀ ਕਿਸੇ ਨਾ ਕਿਸੇ ਤਰੀਕੇ ਪਿੱਛੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਦੇ ਹੀ ਹੱਕ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਸਾਨੂੰ ਥੋੜ੍ਹਾ ਜਿਹਾ ਸਮਝਣਾ ਪਏਗਾ ਕਿ ਖੇਤੀ ਦੇ ਅੰਦਰ ਦੋ ਤਰ੍ਹਾਂ ਦਾ ਤਬਕਾ ਹੈ, ਇੱਕ ਆਮ ਕਿਸਾਨ ਹੈ, ਇੱਕ ਜਾਗੀਰਦਾਰ ਹੈ। 47 ਤੋਂ ਬਾਅਦ ਜਿਹੜਾ ਜਾਗੀਰਦਾਰੀ ਸਿਸਟਮ ਸੀ ਉਹ ਚੜ੍ਹਦੇ ਪੰਜਾਬ ਵਿੱਚ ਟੁੱਟ ਗਿਆ, ਲੇਕਿਨ ਲਹਿੰਦੇ ਦੇ ਵਿੱਚ ਉਹ ਕਾਇਮ ਰਿਹਾ। ਹੁਣ ਖੇਤੀ ਦੇ ਅੰਦਰ ਜਿਹੜਾ ਜਾਗੀਰਦਾਰ ਹੈ ਉਹ ਵੀ ਮਜ਼ਦੂਰ ਦਾ ਇਸਤੇਸਾਲ ਕਰੇਗਾ, ਔਰ ਉਹਦੇ ਨਾਲ ਨਾਲ ਜਿਹੜੇ ਬਾਕੀ ਪੋਰਸ਼ਨਸ ਹਨ ਜਿਵੇਂ ਕਾਰਪੋਰੇਟਸ ਹਨ ਉਹ ਵੀ ਉਸ ਦਾ ਇਸਤੇਸਾਲ ਕਰੇਗਾ। ਸੋ ਖੇਤੀ ਸਾਨੂੰ ਫਿਰ ਉੱਥੋਂ ਨਜ਼ਰ ਆਉਂਦੀ ਬਾਬਾ ਜੀ ਦੀ ਜਿਹੜੀ ਲਾਈਫ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤੀ ਸੀ, ਉਹ ਹੁਣ ਅੱਗੇ ਤੱਕ ਜਿਹੜੀ ਆ ਰਹੀ ਹੈ ਉਹ ਉਹੀ ਚੱਲੀ ਆ ਰਹੀ ਹੈ ਖੇਤੀ, ਜਿਹੜੀ ਉਹਦੀ ਕੰਟੀਨਿਊਟੀ ਬਹੁਤ ਲੰਬੀ ਬਣਦੀ ਹੈ। ਸੋ ਇਹ ਜਿਹੜਾ ਇੱਥੋਂ ਦਾ ਕਿਸਾਨ ਹੈ ਉਹ ਚੜ੍ਹਦੇ ਦਾ ਹੈ ਜਾਂ ਲਹਿੰਦਾ ਦਾ ਹੈ, ਉਹ ਅੱਜ ਵੀ ਅਗਰ ਅਸੀਂ ਦੇਖੀਏ ਤਾਂ ਉਹਦੇ ਖਿਲਾਫ ਉਹੀ ਤਾਕਤਾਂ ਉਹੀ ਖੜੀਆਂ ਹਨ। ਸੋ ਇਹਨੂੰ ਸਮਝਣ ਦੀ ਲੋੜ ਹੈ। ਇਹ ਜਿਹੜਾ ਬਾਬਾ ਨਾਨਕ ਦਾ ਫਲਸਫਾ ਹੈ ਜਾਂ ਉਹਨਾਂ ਦੀ ਮਿੱਟੀ ਦੇ ਨਾਲ ਜੁੜਤ ਹੈ, ਇਹ ਸਾਰੀਆਂ ਚੀਜ਼ਾਂ ਆਪਣੀ ਥਾਂ 'ਤੇ ਆਪਣੇ ਆਪਣੇ ਅੰਗ ਤੋਂ ਬਹੁਤ ਅਹਿਮ ਹਨ। ਅੱਜ ਕੀ ਹੋ ਰਿਹਾ ਹੈ, ਅੱਜ ਖੇਤੀ ਦੇ ਕਾਨੂੰਨਾਂ ਦੇ ਜੋ ਬਣਾਇਆ ਗਿਆ ਹੈ ਕਿ ਤੁਸੀਂ ਉਹਦੇ 'ਤੇ ਦਰਜਨਾਂ ਬੰਦੇ ਮਰਵਾ ਦਿੰਦੇ ਹੋ, ਔਰ ਤੁਸੀਂ ਇਹ ਚਾਹੁੰਦੇ ਹੋ ਕਿ ਜੋ ਮੈਂ ਕਹਿ ਰਹੀਆਂ ਵਾਂ, ਜੋ ਕੁਝ ਤਾਕਤ ਦੇ ਹੱਬ ਕਹਿ ਰਹੇ ਹਨ, ਜੋ ਮੈਂ ਚਾਹੁੰਦਾ ਹਾਂ ਮੈਂ ਇੰਪਲੀਮੈਂਟ ਕਰਾਉਣਾ ਚਾਹੁੰਦਾ ਵਾਂ, ਜਿਨ੍ਹਾਂ 'ਤੇ ਮੈਂ ਇੰਪਲੀਮੈਂਟ ਕਰ ਰਹੀਆਂ ਹਾਂ ਉਹਨਾਂ ਤਰਫੋਂ ਆਵਾਜ਼ ਵੀ ਨਾ ਆਵੇ। ਔਰ ਦੁਨੀਆ ਦੇ ਕਿਸ ਤਰੀਕੇ ਦੇ ਇਹ ਕਾਨੂੰਨ ਹਨ, ਕਿਸ ਤਰੀਕੇ ਦੀਆਂ ਇਹ ਸਿਆਸਤਾਂ ਹਨ, ਕਿਸ ਤਰੀਕੇ ਦੀਆਂ ਸਾਜ਼ਿਸ਼ਾਂ ਹਨ ਕਿ ਜਿਨ੍ਹਾਂ ਲਈ ਤੁਸੀਂ ਕਰਦੇ ਹੋ, ਜਿਨ੍ਹਾਂ ਦੇ ਨਾਮ 'ਤੇ ਤੁਸੀਂ ਸਿਆਸਤਾਂ ਖੇਡਦੇ ਹੋ, ਜਿਨ੍ਹਾਂ ਦੇ ਨਾਮ 'ਤੇ ਤੁਸੀਂ ਤਾਕਤਵਰ ਬਣਦੇ ਹੋ, ਉਹਨਾਂ ਲੋਕਾਂ ਨੂੰ ਤੁਸੀਂ ਉਹਨਾਂ ਦਾ ਹਿੱਸਾ ਨਹੀਂ ਦਿੰਦੇ। ਸੋ ਚੜ੍ਹਦੇ ਪੰਜਾਬ ਦੇ ਵਿੱਚ ਕੀ ਹੋਇਆ ਕਿ ਉਹਨਾਂ ਕਿਸਾਨਾਂ ਨੂੰ ਪੂਰੇ ਸਾਲ ਦੀ ਰੈਜ਼ਿਸਟੈਂਸ ਦੇ ਵਿੱਚ ਬਾਅਦ ਦੁਨੀਆ ਦੀ ਕੋਈ ਇਸ ਤਰ੍ਹਾਂ ਦੀ ਵੱਡੀ ਮੂਵਮੈਂਟ ਅਜੇ ਤੱਕ ਨਹੀਂ ਚੱਲੀ ਹੋਏਗੀ। ਉਸ ਮੂਵਮੈਂਟ ਤੋਂ ਬਾਅਦ ਗੁਰਪੁਰਬ ਸਟਾਰਟ ਹੋਣ 'ਤੇ ਨਰਿੰਦਰ ਮੋਦੀ ਹੋਰਾਂ ਵੱਲੋਂ ਇਹ ਮੈਸੇਜ ਆਉਂਦਾ ਵਾ ਕਿ ਅਸੀਂ 29 ਨੂੰ ਜਿਹੜੇ 3 ਬਿੱਲ ਸੀ ਉਸ ਨੂੰ ਵਾਪਸ ਲੈਣ ਦਾ ਐਲਾਨ ਕਰਦੇ ਹਾਂ। ਅਸੀਂ ਲੈ ਨਹੀਂ ਰਹੇ, ਮਤਲਬ ਕਿਤਨਾ ਵੱਡਾ ਇਹ ਫਰਾਡ ਹੈ, ਕਿਤਨਾ ਵੱਡਾ ਇਹ ਮਜ਼ਾਕ ਹੈ ਕਿ ਉਸ ਦਿਨ ਵੀ ਉਹਨਾਂ ਨੇ ਵਾਪਸ ਨਹੀਂ ਲੈਣ ਦਾ ਉਸ ਦਿਨ ਦਾ ਐਲਾਨ ਕੀਤਾ ਜਾ ਰਿਹਾ ਹੈ। ਸੋ ਪੂਰੀ ਆਸ ਹੈ ਕਿ ਉਹ ਵਾਪਸ ਲੈਣਗੇ ਔਰ ਇੱਥੋਂ ਦਾ ਜਿਹੜਾ ਕਿਸਾਨ ਹੈ ਉਹ ਬਾਬਾ ਨਾਨਕ ਦੀ ਉਸੇ ਹੀ ਖੇਤੀ ਦੇ ਫਲਸਫੇ ਦੇ ਨਾਲ ਜੁੜੇਗਾ, ਕਿਉਂਕਿ ਖੇਤੀ ਹੀ ਸੁਸਾਇਟੀ ਨੂੰ ਕੁਝ ਬੈਲੈਂਸ ਕਰੇਗੀ। ਪੰਜਾਬ ਇੱਕ ਐਗਰੇਰੀਅਨ ਸੁਸਾਇਟੀ ਹੈ, ਇਸ ਐਗਰੇਰੀਅਨ ਸੁਸਾਇਟੀ ਦੇ ਵਿੱਚ ਬਿਹਤਰੀ ਤੁਸੀਂ ਖੇਤੀ ਦੇ ਥਰੂ ਹੀ ਲਿਆ ਸਕਦੇ ਹੋ। ਸਾਨੂੰ ਕਿਸੇ ਵੀ ਸੁਸਾਇਟੀ ਦੇ ਅੰਦਰ ਅਸੀਂ ਬੜੀਆਂ ਮਿਸਾਲਾਂ ਦਿੰਦੇ ਹਾਂ, ਬਾਕੀ ਮੁਲਕਾਂ ਦੀਆਂ ਦਿੰਦੇ ਹਾਂ, ਲੇਕਿਨ ਉਹਨਾਂ ਮੁਲਕਾਂ ਦੇ ਅੰਦਰ ਜੋ ਹੈ ਉਹਨਾਂ ਨੇ ਉਸ ਨੂੰ ਯੂਜ਼ ਕਰਕੇ ਉਹਦੇ 'ਤੇ ਇਨਸਾਨਾਂ ਦੀਆਂ ਜ਼ਿੰਦਗੀਆਂ ਨੂੰ ਕੁਝ ਬਿਹਤਰ ਕੀਤਾ ਹੈ। ਲੇਕਿਨ ਸਾਡੀਆਂ ਜ਼ਿੰਦਗੀਆਂ ਇੱਥੇ ਬਿਹਤਰ ਇਸ ਵਜ੍ਹਾ ਤੋਂ ਨਹੀਂ ਹੋ ਰਹੀਆਂ ਕਿ ਇੱਥੇ ਉਹੀ ਲੱਗੇ ਬੰਦੇ ਪੋਰਸ਼ਨ, ਉਹੀ ਲੱਗੇ ਬੰਦੇ ਅਸੂਲ ਜਿਨ੍ਹਾਂ ਦੇ ਵਿੱਚ ਰਹਿ ਕੇ ਸਾਡੀਆਂ ਜ਼ਿੰਦਗੀਆਂ ਇੱਥੇ ਖਰਾਬ ਕੀਤੀਆਂ ਜਾਂਦੀਆਂ। ਹੁਣ ਲਹਿੰਦੇ ਪੰਜਾਬ ਦੇ ਅੰਦਰ ਅਸੀਂ ਦੇਖੀਏ ਤਾਂ ਹਮੇਸ਼ਾ ਜਿਹੜਾ ਇਹ ਗਿਲਾ ਹੋਣਾ ਚਾਹੀਦਾ, ਮੈਨੂੰ ਵੀ ਹੋਣਾ ਚਾਹੀਦਾ, ਸਭ ਨੂੰ ਹੋਣਾ ਚਾਹੀਦਾ ਕਿ ਚੜ੍ਹਦੇ ਪੰਜਾਬ ਦੇ ਅੰਦਰ ਇੱਕ ਮੂਵਮੈਂਟ ਬਣੀ, ਉਹਦੀ ਪੂਰੀ ਦੁਨੀਆ ਦੇ ਅੰਦਰ ਗੱਲ ਹੋਈ, ਲੇਕਿਨ ਲਹਿੰਦੇ ਦੇ ਅੰਦਰ ਜਿਹੜਾ ਲਹਿੰਦੇ ਦਾ ਪੰਜਾਬੀ ਸੀ ਉਸ ਦੇ ਨਾਲ ਜੋ ਕੁਝ ਹੋ ਰਹੀ ਹੈ ਉਹਦੇ 'ਤੇ ਕੋਈ ਗੱਲ ਨਹੀਂ ਹੋਈ। ਉਹਦੇ ਵਿੱਚ ਸਭ ਤੋਂ ਵੱਡਾ ਮੁਜਰਮ ਲਹਿੰਦੇ ਦਾ ਪੰਜਾਬੀ ਕਿਸਾਨ ਆਪ ਹੈ, ਜਿਹੜਾ ਆਪਣੇ ਹੱਕਾਂ ਲਈ ਕੋਈ ਆਵਾਜ਼ ਇੱਥੇ ਇਸ ਵੇਲੇ DAP ਦੀ ਬੋਰੀ ਚਾਹੇ 9000 ਨੂੰ ਅੱਪੜ ਜਾਵੇ, ਇੱਥੇ ਕੋਈ ਤੁਹਾਨੂੰ ਕੋਈ ਮਜ਼ਾਮਤ ਨਜ਼ਰ ਨਹੀਂ ਆਈ। ਸੋ ਲਹਿੰਦੇ ਵਾਲੇ ਜਿਹੜੇ ਸੁਣ ਰਹੇ ਨੇ ਉਹ ਖੇਤੀ ਦੇ ਨਾਲ ਜੁੜੇ ਹੋਏ ਹਨ, ਇਹ ਤੁਹਾਨੂੰ ਮੰਨਣਾ ਪੈ ਜਦੋਂ ਤੱਕ ਤੁਸੀਂ ਆਵਾਜ਼ ਆਪ ਨਹੀਂ ਬਣੋਗੇ ਤੁਹਾਡੀ ਕੋਈ ਦੂਜਾ ਬੰਦਾ ਆਵਾਜ਼ ਨਹੀਂ ਬਣ ਸਕਦਾ। ਸੋ ਇਹ ਖੇਤੀ ਦਾ ਫਲਸਫਾ, ਇਹਦੇ ਨਾਲ ਨਾਲ ਜਿਹੜੀਆਂ ਗੱਲਾਂ ਜੁੜੀਆਂ ਹੋਈਆਂ ਹੁੰਦੀਆਂ ਨੇ ਅਸੀਂ ਕਰਨ ਲੱਗ ਪੈਂਦੇ ਹਾਂ। ਬਾਬਾ ਗੁਰੂ ਨਾਨਕ ਦਾ ਦਰ ਜਿਸ ਟਾਈਮ ਅਸੀਂ ਖੜ੍ਹੇ ਹਾਂ, ਇਹਨੂੰ ਖੋਲ੍ਹਣ ਦੇ ਨਾਲ ਪੂਰੀ ਦੁਨੀਆ ਦੇ ਅੰਦਰ ਜਿਹੜਾ ਪੰਜਾਬੀਆਂ ਦਾ ਆਪਸੀ ਪਿਆਰ ਹੈ ਉਹ ਖੁੱਲ੍ਹ ਕੇ ਸਾਹਮਣੇ ਆਏਗਾ, ਔਰ ਇਹਨੂੰ ਬੰਦ ਕਰਨ ਦੇ ਨਾਲ ਹੁਣ ਜਿਹੜੀਆਂ ਸਿਆਸਤਾਂ ਹਨ ਜਿਹੜੀਆਂ ਇੱਥੇ 47 ਤੋਂ ਪਹਿਲੇ ਔਰ 47 ਤੋਂ ਬਾਅਦ ਇੱਥੇ ਕੀਤੀਆਂ ਗਈਆਂ ਸਨ ਉਹ ਬੇਨਕਾਬ ਹੋਣਗੀਆਂ। ਇਹ ਦਰ ਸਾਡਾ ਮੰਨਣਾ ਹੈ, 2 ਦਰ ਪੰਜਾਬ ਦੇ ਅੰਦਰ ਐਸੇ ਹਨ ਜਿਨ੍ਹਾਂ ਦੀ ਆਵਾਜ਼ ਨੂੰ ਕੋਈ ਨਹੀਂ ਦਬਾ ਸਕਦਾ, ਔਰ ਉਹ ਦਰ ਇੱਕ ਬਾਬੇ ਨਾਨਕ ਦਾ, ਦੂਸਰਾ ਬਾਬੇ ਬੁੱਲੇ ਦਾ। ਇੱਕੋ ਫਲਸਫਾ, ਇੱਕੋ ਥਿਊਰੀ, ਇੱਕੋ ਸੋਚ, ਇੱਕੋ ਸਾਰਾ ਕੁਝ। ਬਾਬਰ ਦੇ ਨਾਲ ਉਸ ਵੇਲੇ ਲੜ ਰਿਹਾ ਹੈ ਬਾਬਾ ਗੁਰੂ ਨਾਨਕ, ਔਰ ਉਸ ਵੇਲੇ ਦੇ ਕਸੂਰ ਦੇ ਪਠਾਨ ਹਾਕਮਾਂ ਦੇ ਨਾਲ ਲੜ ਰਿਹਾ ਹੈ ਬਾਬਾ ਬੁੱਲਾ। ਔਰ ਲੜ ਕਿਹਨਾਂ ਲਈ ਰਿਹਾ ਵਾ? ਆਪਣੀ ਜ਼ਾਤ ਲਈ ਨਹੀਂ ਲੜ ਰਹੇ, ਆਪਣੇ ਲੋਕਾਂ ਲਈ ਲੜ ਰਹੇ। ਸੋ ਲੋਕਾਂ ਦੇ ਲਈ ਜਿਹੜੇ ਲੜਦੇ ਆ ਉਹ ਫਿਰ ਜਿੰਦੇ ਰਹਿੰਦੇ ਆ। ਜਿਵੇਂ ਬਾਬਾ ਬੁੱਲੇ ਸ਼ਾਹ ਨੇ ਵੀ ਫਰਮਾਇਆ ਸੀ ਨਾ ਕਿ ਬੁੱਲੇ ਸ਼ਾਹ ਅਸੀਂ ਮਰਨਾ ਨਹੀਂ, ਗੋਰ ਪਿਆ ਕੋਈ ਹੋਰ। ਫਿਰ ਇੱਕ ਹਮੇਸ਼ਾ ਜਿਹੜੀ ਮੈਂ ਗੱਲ ਕਰਦਾ ਹੁੰਦਾ, ਮੈਂ ਉਹ ਇਹ ਕਰਦਾ ਹੁੰਦਾ ਕਿ ਬਾਬੇ ਨਾਨਕ ਔਰ ਬੁੱਲੇ ਦੀ ਸਿਮਿਲੈਰਿਟੀਜ਼ ਅਗਰ ਅਸੀਂ ਲੱਭੀਏ ਤਾਂ ਦੋਨੋਂ ਉਸ ਵੇਲੇ ਦੀ ਪੋਲੀਟੀਕਲ ਐਲੀਟ ਦੇ ਖਿਲਾਫ ਵੀ ਦੋਨਾਂ ਨੇ ਰੈਜ਼ਿਸਟੈਂਸ ਕੀਤੀ, ਔਰ ਜਿਹੜੇ ਧਾਰਮਿਕ ਐਲੀਟ ਸੀ, ਜਿਹੜੀ ਰਿਲੀਜੀਅਸ ਐਲੀਟ ਸੀ, ਉਹਨਾਂ ਦੇ ਖਿਲਾਫ ਵੀ ਕੀਤੀ, ਕਿਉਂਕਿ ਦੋਨੋਂ ਹੀ ਇਹ ਦੇਖ ਰਹੇ ਸੀ
ਕਿ ਮਜ਼ਹਬ ਦੇ ਨਾਮ ਤੇ ਜਿਹੜਾ ਇਸਤਹਿਸਾਲ ਮਜ਼ਹਬੀ ਤਬਕਾ ਕਰਦਾ ਹੈ ਉਹ ਵੀ ਘੱਟ ਨਹੀਂ ਹੈ ਜਿਹੜੀਆਂ ਬਾਦਸ਼ਾਹੀਆਂ ਜ਼ੁਲਮ ਕਰਦੀਆਂ ਹਨ। ਦੋਨੋਂ ਸਾਈਡਾਂ ਤੇ ਹੁੰਦਾ ਕੀ ਹੈ, ਉੱਪਰ ਬੈਠਾ ਬਾਦਸ਼ਾਹ ਉਹ ਤੁਹਾਡੇ ਹੱਕ ਖਾਂਦਾ ਹੈ, ਆਮ ਬੰਦੇ ਦੇ ਹੱਕ ਖਾਂਦਾ ਹੈ, ਤੁਹਾਡੇ ਤੋਂ ਮਤਲਬ ਆਮ ਬੰਦੇ ਦੇ ਹੱਕ ਖਾਂਦਾ ਹੈ। ਔਰ ਥੱਲੇ ਬੈਠਾ ਜਿਹੜਾ ਧਾਰਮਿਕ ਲੀਡਰ ਹੁੰਦਾ ਹੈ ਉਹ ਤੁਹਾਨੂੰ ਆਖਰਤ ਦੇ ਡਰ ਦਿਖਾ ਕੇ, ਤੁਹਾਨੂੰ ਆਖਰਤ ਦੀਆਂ ਸੋਚਾਂ ਦੇ ਕੇ ਤੁਹਾਡਾ ਵਕਤੀ ਇਸਤਹਿਸਾਲ ਕਰਦਾ, ਤੁਹਾਡੇ ਹਿੱਸੇ ਦਾ ਅੰਨ ਉਹ ਖੁੰਦਾ ਹੈ, ਤੁਹਾਨੂੰ ਡਰਾ ਕੇ। ਉਹ ਗਰੀਬੀ ਨਾਲ ਤੁਹਾਨੂੰ ਜੋੜ ਕੇ ਤੁਹਾਨੂੰ ਸਿਖਾਏਗਾ ਕਿ ਤੁਸੀਂ ਗਰੀਬ ਹੋਵੋਗੇ ਤਾਂ ਤੁਹਾਡਾ ਆਖਰਤ ਦੇ ਵਿੱਚ ਭਲਾ ਹੋਏਗਾ। ਸੋ ਆਖਰਤ ਦੇ ਭਲੇ ਦੀਆਂ ਉਹ ਡਰ ਦੀਆਂ ਖੇਡਾਂ ਜਿਹੜੇ ਰੱਬ ਦੇ ਮੈਨੇਜਰ ਸਿਖਾਉਂਦੇ ਹਨ, ਇੱਥੋਂ ਦੇ ਜਿਹੜੇ ਧਾਰਮਿਕ ਲੋਕ ਹਨ, ਉਹਨਾਂ ਤੇ ਦੋਨਾਂ ਨੇ ਹਿੱਟ ਕੀਤੀ ਸੀ ਔਰ ਦੋਨੋਂ ਹੀ ਜ਼ਿੰਦਾ ਰਹਿਣਗੇ ਔਰ ਦੋਨਾਂ ਦਾ ਨਾਮ ਹੀ ਲੋਕ ਜਪਦੇ ਰਹਿਣਗੇ। ਔਰ ਇਹਨਾਂ ਦਾ ਨਾਮ ਜਦੋਂ ਅਸੀਂ ਜਪਾਂਗੇ, ਜਦੋਂ ਇਹ ਸਾਰਾ ਕੁਝ ਹੋਏਗਾ, ਉਦੋਂ ਤੱਕ ਇੱਥੋਂ ਦੇ ਲੋਕਾਂ ਨੂੰ ਅਕਲ ਆਂਦੀ ਰਹੇਗੀ। ਸੋ ਇਹ ਕੁਝ ਬੁਨਿਆਦੀ ਗੱਲਾਂ ਸਨ। ਹੁਣ ਇਹਦੇ ਵਿੱਚ ਜਿਹੜੇ ਸਭ ਤੋਂ ਇੱਕ ਸੋਚਣ ਵਾਲੀ ਸਾਡੀ ਚੀਜ਼ ਹੈ ਉਹ ਬਾਬਾ ਨਾਨਕ ਦੇ 3 ਪੁਆਇੰਟ ਹਨ ਔਰ ਬਾਬਾ ਗੁਰੂ ਨਾਨਕ ਔਰ ਬੁੱਲੇ ਸ਼ਾਹ ਦੀ ਜਿਹੜੀਆਂ ਸਿਮਿਲੈਰਿਟੀਜ਼ ਹਨ ਉਹ ਹਨ। ਮੈਂ ਹਮੇਸ਼ਾ ਇਸ ਦਰ ਤੇ ਆ ਕੇ, ਮੈਂ ਹਮੇਸ਼ਾ ਬੁੱਲੇ ਸ਼ਾਹ ਦੇ ਦਰ ਤੇ ਜਾ ਕੇ ਮੈਂ ਇਹੀ ਗੱਲਾਂ ਕਰਦਾ ਹੁੰਦਾ ਹਾਂ ਔਰ ਮੈਂ ਇਹੀ ਗੱਲਾਂ ਕਰਦਾ ਰਵਾਂਗਾ, ਕਿਉਂਕਿ ਮੇਰਾ ਮੰਨਣਾ ਹੈ, ਮੇਰਾ ਈਮਾਨ ਹੈ, ਇਹ 2 ਦਰ ਪੰਜਾਬ ਦੇ ਐਸੇ ਹਨ ਜਿੱਥੋਂ ਸਾਰਾ ਨੂਰ ਜਿਹੜਾ ਹੈ ਉਹ ਫੈਲੇਗਾ, ਜਿੱਥੋਂ ਲੋਕਾਂ ਦੇ ਹੱਕਾਂ ਦੀ ਗੱਲ ਹੋਏਗੀ। ਜਿਹੜਾ ਸੂਫੀ ਜਾਂ ਗੁਰੂ ਹੈ ਇਹਦੀ ਲਾਈਫ ਹੋਰ ਕੁਛ ਨਹੀਂ ਹੁੰਦੀ। ਇਹ ਮੈਂ ਵਾਜ਼ਿਤ ਕਰ ਦੇਣਾ ਚਾਹੁੰਦਾ, ਮੈਂ ਐਲਾਨ ਕਰ ਦੇਣਾ ਚਾਹੁੰਦਾ, ਮੇਰੇ ਤੋਂ ਜਿੱਥੇ ਮਰਜ਼ੀ ਐਲਾਨ ਕਰਵਾ ਲਓ ਕਿ ਉਹ ਲੋਕਾਂ ਲਈ ਜਿੰਦਾ ਹੈ। ਔਰ ਲੋਕਾਂ ਲਈ ਕਿਉਂ ਜਿੰਦਾ ਹੈ ਕਿ ਲੋਕਾਂ ਦੇ ਜਿਹੜੇ ਮਾੜੇ ਲੋਕਾਂ ਦਾ ਇਸਤਹਿਸਾਲ ਹੁੰਦਾ ਹੈ, ਜਿਹੜਾ ਉਹਨਾਂ ਦੇ ਅਗੇਂਸਟ ਉਹਨਾਂ ਦੀ ਰੋਟੀ ਖੋਈ ਜਾਂਦੀ ਹੈ, ਉਹਨਾਂ ਦੀਆਂ ਨੀਂਦਰਾਂ ਹਰਾਮ ਕੀਤੀਆਂ ਜਾਂਦੀਆਂ ਹਨ, ਉਹਨਾਂ ਦੇ ਹਿੱਸੇ ਦੇ ਕੱਪੜੇ ਲਿੱਤੇ ਖੋਏ ਜਾਂਦੇ ਹਨ ਦੁਨੀਆ ਦੇ ਵਿੱਚ, ਔਰ ਆਖਰਤ ਦੇ ਮੁਖਤਲਿਫ ਫਲਸਫੇ ਦੇ ਕੇ ਇਹ ਸਾਰੇ ਲੋਕ ਉਹਨਾਂ ਦੇ ਖਿਲਾਫ ਖੜੇ ਹੁੰਦੇ ਨੇ। ਸੋ ਇਹ ਸੋਚ ਨੂੰ ਜਦੋਂ ਅਸੀਂ ਅਪਣਾ ਲਵਾਂਗੇ, ਮਾੜੇ ਨੂੰ ਉੱਪਰ ਲਿਆਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਫਿਰ ਸਾਰਾ ਕੁਝ ਬਿਹਤਰ ਹੋ ਜਾਏਗਾ। ਅਦਰਵਾਈਜ਼ ਜਿਹੜੇ ਧਾਰਮਿਕ ਫਲਸਫੇ ਹਨ ਉਹ ਤਾਂ ਫਿਰ ਚੱਲ ਰਹੇ ਹਨ, ਮੌਲਵੀ ਆਪਣੀ ਜਗ੍ਹਾ ਤੇ ਚਲਾ ਰਹੇ ਹਨ, ਪੰਡਤ ਆਪਣੀ ਜਗ੍ਹਾ ਤੇ ਚਲਾ ਰਹੇ ਹਨ, ਗੁਰਦੁਆਰਿਆਂ ਦੇ ਅੰਦਰ ਕੁਝ ਲੋਕ ਬੈਠੇ ਹੋ ਆਪਣੀ ਜਗ੍ਹਾ ਤੇ ਚਲਾ ਰਹੇ ਹਨ। ਇਹਨਾਂ ਦੇ ਅੰਦਰੋਂ ਤਾਂ ਚੇਂਜ ਨਹੀਂ ਆਉਣ ਲੱਗਿਆ। ਇਹ ਤਾਂ ਡਰ ਹੈ, ਉਹ ਖੌਫ ਹੈ ਜਿਹੜਾ ਤੁਹਾਡੇ ਅੰਦਰ ਪੈਦਾ ਹੁੰਦਾ ਰਹੇਗਾ ਔਰ ਤੁਸੀਂ ਹਮੇਸ਼ਾ ਉਹਨਾਂ ਚੀਜ਼ਾਂ ਤੋਂ ਪਿੱਛੇ ਹਟਦੇ ਰਹੋਗੇ ਜਿਹੜੀਆਂ ਤੁਹਾਨੂੰ ਲੋਕਾਂ ਨੂੰ ਦੇਣ ਦੀ ਜ਼ਰੂਰਤ ਹੈ। ਸੋ ਜਿਵੇਂ ਜਿਵੇਂ ਲੋਕ ਆ ਰਹੇ ਨੇ, ਮੇਰੀ ਕੋਸ਼ਿਸ਼ ਹੋਏਗੀ ਕਿ ਤੁਹਾਡੇ ਨਾਲ ਮੈਂ ਕੋਈ ਲਾਈਵ ਗੱਲ ਵੀ ਕਰਾਵਾਂ। ਜਿਤਨੀ ਦੇਰ ਤੱਕ ਲਾਈਵ ਚੱਲ ਰਹੀ ਹੈ ਤੁਸੀਂ ਕੋਸ਼ਿਸ਼ ਇਹ ਕਰੋ ਕਿ ਇਹ ਦਰਸ਼ਨ ਦੀਦਾਰ ਬਾਕੀ ਲੋਕ ਵੀ ਕਰ ਲੈਣ, ਤੇ ਅਗਰ ਤੁਸੀਂ ਇਸ ਨੂੰ ਸ਼ੇਅਰ ਕਰ ਸਕੋ ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਦੇਖ ਸਕਣਗੇ। ਇਹ ਖਾਸ ਚੀਜ਼ ਜਿਹੜੀ ਗੁਰਦੁਆਰੇ ਦੇ ਅੰਦਰ ਹੈ ਉਹ ਕਿਰਪਾਨ ਸਾਹਿਬ ਬਣਾਈ ਗਈ ਹੈ, ਤੇ ਕਿਰਪਾਨ ਸਾਹਿਬ ਵੱਲ ਮੈਂ ਤੁਹਾਨੂੰ ਲੈ ਕੇ ਚੱਲਣਾ ਵਾ। ਵੈਸੇ ਉੱਥੇ ਇਸ ਟਾਈਮ ਇਤਨੇ ਲੋਕ ਤੇ ਨਹੀਂ ਹਨ, ਲੇਕਿਨ ਮੈਂ ਤੁਹਾਨੂੰ ਉਹ ਦਿਖਾਉਣਾ ਹਾਂ। ਇਹ ਉਹੀ ਕਿਰਪਾਨ ਸਾਹਿਬ ਹਨ ਜਿਹੜੀ ਜਦੋਂ ਇੱਥੇ ਓਪਨਿੰਗ ਕੀਤੀ ਗਈ ਸੀ ਨਵੰਬਰ 2019 ਦੇ ਵਿੱਚ, ਤੇ ਉਦੋਂ ਇਹ ਕਿਰਪਾਨ ਸਾਹਿਬ ਦੇ ਇਹ ਇੱਥੇ ਨਸਬ ਕੀਤੀ ਗਈ ਸੀ ਔਰ ਇੱਥੇ ਹੀ ਖੜੇ ਹੋ ਕੇ ਜਿਹੜੀ ਓਪਨਿੰਗ ਸੈਰਮਨੀ ਸੀ ਉਹ ਸਾਰੀ ਤੁਹਾਨੂੰ ਦਿਖਾਈ ਗਈ ਸੀ। ਇੱਥੇ ਹੀ ਸਪੀਚਸ ਵਜ਼ੀਰ ਆਜ਼ਮ ਪਾਕਿਸਤਾਨ ਨੇ ਇਮਰਾਨ ਖਾਨ ਦੀ ਵੀ ਸਪੀਚ ਇੱਥੋਂ ਹੀ ਸੀ ਔਰ ਉਹਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਔਰ ਜਿਤਨੇ ਇੱਥੇ ਪੋਲੀਟੀਕਲ ਲੀਡਰ ਬਾਕੀ ਆਏ ਸੀ ਚੜ੍ਹਦੇ ਲੈਂਦੇ ਤੋਂ, ਉਹਨਾਂ ਦਾ ਵੀ ਇੱਥੇ ਹੀ ਸਾਰੀ ਗੱਲਬਾਤ ਹੋਈ ਸੀ। ਸੋ ਲੰਬਾ ਲਾਈਵ ਚੱਲੇਗਾ ਜੀ। ਮੇਰੀ ਕੋਸ਼ਿਸ਼ ਹੋਏਗੀ ਕਿ ਤੁਸੀਂ ਰਿਕਾਰਡਡ ਵੀਡੀਓ ਦੇ ਨਾਲ ਨਾਲ ਜੋ ਲਾਈਵ ਦੇਖ ਸਕਦੇ ਹੋ ਉਹ ਮੈਂ ਤੁਹਾਨੂੰ ਦਿਖਾ ਦਿਆਂ। ਇੰਡੀਅਨ ਸਾਈਡ ਤੋਂ ਮੁਸਲਸਲ ਲੋਕ ਜਿਹੜੇ ਆ ਉਹ ਆਉਂਦੇ ਹੋਏ, ਕਿਉਂਕਿ ਲਾਂਘਾ ਖੁੱਲ੍ਹ ਗਿਆ ਹੈ। ਔਰ ਜਿਹੜੇ ਇੰਡੀਆ ਦੇ ਵਿੱਚ ਬੈਠੇ ਦੋਸਤ ਹਨ, ਥੋੜ੍ਹਾ ਜਿਹਾ ਇਸ ਚੀਜ਼ 'ਤੇ ਫੋਕਸ ਕਰੋ ਕਿ ਅਲਟੀਮੇਟਲੀ ਕੁਝ ਲੋਕ ਇਤਨੇ ਆਉਣ, ਜਿਸ ਪਰਪਸ ਲਈ ਇਹ ਲਾਂਘਾ ਬਣਿਆ ਵਾ ਉਹ ਪਰਪਸ ਪੂਰਾ ਹੋਵੇ, ਤਾਂ ਕਿ ਪਾਕਿਸਤਾਨ ਇਹ ਦੱਸ ਸਕੇ, ਦੁਨੀਆ ਨੂੰ ਦੱਸ ਸਕੇ ਕਿ ਦੇਖੋ ਫਲਾਂ ਦਿਨ ਇਤਨੇ ਹਜ਼ਾਰ ਲੋਕ ਆਏ, ਫਲਾਂ ਦਿਨ ਇਤਨੇ ਹਜ਼ਾਰ ਲੋਕ ਆਏ। ਇੱਥੇ ਤੁਹਾਨੂੰ ਦੱਸਦੇ ਜਾਈਏ ਕਿ ਇੱਕ ਦਿਨ ਦਾ 5000 ਬੰਦੇ ਦੀ ਸਾਂਭ ਸੰਭਾਲ ਦਾ ਇੱਥੇ ਸਾਰੇ ਅਰੇਂਜਮੈਂਟਸ ਕੀਤੇ ਹੋਏ। ਇਹ ਤੁਸੀਂ ਦੇਖ ਸਕਦੇ ਹੋ ਕੰਪਲੈਕਸ ਖੁੱਲ੍ਹਾ, ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਇਹ ਤੁਹਾਨੂੰ ਇੱਥੇ ਨਜ਼ਰ ਆਏਗਾ, ਤੇ ਇੱਥੇ ਖੁੱਲ੍ਹੇ ਇੰਤਜ਼ਾਮ ਹਨ। ਔਰ ਜਿਹੜੇ ਇੱਥੋਂ ਲੋਕ ਪ੍ਰੋਪੇਗੰਡੇ ਜਿਹੜਾ ਇੱਥੇ ਹੁੰਦਾ ਹੈ ਸਾਡੇ ਦੋਨੋਂ ਮੁਲਕਾਂ ਦੇ ਦੇਸ਼ਾਂ ਦੇ ਦੌਰਾਨ, ਜਿਹੜਾ ਮੀਡੀਆ ਦਾ ਰੋਲ ਹੈ ਬੜਾ ਨੈਗੇਟਿਵ ਰੋਲ ਹੈ। ਪਿਛਲੇ 73 ਸਾਲ ਤੋਂ ਸਾਨੂੰ ਮੀਡੀਆ ਨੇ ਲੜਾਇਆ ਹੈ, ਮੁਖਤਲਿਫ ਪਾਵਰਾਂ ਨੇ ਲੜਵਾਇਆ ਹੈ। ਔਰ ਉਹ ਕਿਸ ਲਈ ਲੜਾਇਆ ਹੈ, ਔਰ ਲੜਾਇਆ ਦਾ ਉਸ ਤੋਂ ਬਾਅਦ ਮੈਨੂੰ ਹਰਾਇਆ ਦਾ ਨਾਲ ਹੀ ਉਹਦੇ ਅੱਗੇ ਮੇਰੇ ਮੂੰਹ 'ਚ ਲਫ਼ਜ਼ ਨਿਕਲ ਜਾਂਦਾ, ਤੇ ਵਾਕਈ ਉਹਨਾਂ ਨੇ ਲੜਾ ਕੇ ਫਿਰ ਹਰਾਇਆ ਤੇ ਸਾਨੂੰ ਹੈ ਨਾ, ਜੋ ਸਾਡੇ ਅੰਦਰ ਇਤਨੀਆਂ ਨਫ਼ਰਤਾਂ ਪੈਦਾ ਹੋਈਆਂ। ਤੇ ਲੋਕਾਂ ਨੂੰ ਕਹੋ ਕਿ ਲੋਕ ਇੱਥੇ ਆਉਣ, ਜਿਤਨੇ ਲੋਕ ਇੱਥੇ ਆਉਣਗੇ, ਇੱਥੇ ਆ ਕੇ ਤੇ ਜਿਹੜਾ ਉਹ ਨੈਗੇਟਿਵ ਰੋਲ ਮੀਡੀਆ ਦਾ ਰਿਹਾ ਹੈ ਉਸ 'ਤੇ ਹਿੱਟ ਲਾਉਣਗੇ, ਉਹ ਪਿੱਛੇ ਜਾਏਗਾ। ਜਦੋਂ ਲੋਕਾਂ ਦਾ ਆਪਸੀ ਮੇਲ ਵਰਤਨ ਵਧੇਗਾ,
ਇੱਥੇ ਬਹੁਤ ਸਾਰੇ ਲੋਕ ਜਿਹੜੇ ਪ੍ਰੋਪੇਗੈਂਡਾ ਉਸ ਤੋਂ ਬਾਅਦ ਵੀ ਮਤਲਬ ਬੈੜੀ ਸੋਚ ਐਸੀ ਹੈ ਕਿ ਉਹ ਕਹਿੰਦੇ ਨੇ ਕਿ ਇੱਥੇ ਸਾਰੇ ਲੋਕ ਜਿਹੜੇ ਹਾਂ ਪਾਕਿਸਤਾਨ ਦੀ ਸਿਕਿਉਰਿਟੀ ਏਜੰਸੀਜ਼ ਦੇ ਹੁੰਦੇ ਨੇ। ਤੁਸੀਂ ਇੱਥੇ ਆ ਕੇ ਦੇਖੋ ਕਿ ਇੱਥੇ ਤੁਹਾਨੂੰ ਹਰ ਵਾਰੀ ਬੰਦਾ ਮਿਲਿਆ ਹੋਇਆ ਹੋਏਗਾ। ਤੇ ਪਾਕਿਸਤਾਨ ਕੋਲ ਕੋਈ ਕੰਮ ਇਹੀ ਰਹਿ ਗਿਆ ਕਿ ਉਹਨਾਂ ਨੇ ਗੁਰਦੁਆਰੇ ਦੇ ਅੰਦਰ ਤੁਹਾਨੂੰ ਸਿਕਿਉਰਿਟੀ ਏਜੰਸੀਜ਼ ਦੇ ਬਦਲ ਕੇ ਲੋਕਾਂ ਨਾਲ ਮਿਲਾਉਣਾ ਹੁੰਦਾ। ਸੋ ਲੋਕਾਂ ਦੇ ਨਾਲ, ਆਮ ਬੰਦੇ ਨਾਲ ਆ ਕੇ ਮਿਲੋ। ਆਮ ਬੰਦੇ ਨਾਲ ਜਦੋਂ ਮੁਲਾਕਾਤਾਂ ਹੋਣਗੀਆਂ ਤੇ ਫਿਰ ਗੱਲ ਬਣਨੀ ਹੈ। ਖਾਸਾਂ ਨਾਲ ਮੁਲਾਕਾਤਾਂ, ਉਹ ਵੀ ਲੋੜ ਹੈ ਉਸ ਚੀਜ਼ ਦੀ, ਲੇਕਿਨ ਆਮ ਬੰਦੇ ਦਾ ਪਿਆਰ, ਕਿਉਂਕਿ ਨਫ਼ਰਤ ਤੇ ਆਮ ਬੰਦੇ ਦੇ ਅੰਦਰ ਪਾਈ ਗਈ ਸੀ ਨਾ 47 ਵੇਲੇ ਜਿਹੜੀ ਨਫ਼ਰਤ ਪਾਈ ਗਈ ਸੀ, ਉਹ ਤੇ ਆਮ ਬੰਦੇ ਨੇ ਇੱਕ ਦੂਸਰੇ ਦੀ ਵੱਢ ਟੋਕ ਕੀਤੀ ਸੀ, ਖਾਸ ਤੇ ਸਕੂਨ ਦੇ ਨਾਲ ਆਰਾਮ ਕਰਕੇ ਬਹਿ ਗਏ ਸੀ। ਸੋ ਨਫ਼ਰਤਾਂ ਔਰ ਮੁਹੱਬਤਾਂ ਜਿਹੜੀਆਂ ਆਮ ਬੰਦੇ ਤੱਕ ਫੈਲਣ, ਉਹ ਹੀ ਬਿਹਤਰ ਹੋਣਗੀਆਂ। ਇਹ ਕੁਛ ਆਪਣੀ ਟੀਮ ਇਰਫਾਨ ਸਮੋਰ ਸਾਹਿਬ ਰਿਕਾਰਡ ਵੀਡੀਓ ਕਰ ਰਹੇ। ਆਪਣੀ ਟੋਟਲ ਫੈਮਿਲੀ ਜਿਹੜਾ ਮੇਰੀ ਹੈ ਜਾਂ ਮੇਰੀ ਗੱਲ ਅਸੀਂ ਦੋ ਫੈਮਿਲੀ ਜੀ ਪਾਕਿਸਤਾਨ ਪੰਜਾਬੀ ਪ੍ਰਚਾਰ ਟੀਵੀ ਪਾਕਿਸਤਾਨ ਤੋਂ ਲਾਹੌਰ ਤੋਂ। ਹਾਂਜੀ, ਇਹ ਹੈ ਕਿਰਪਾਨ ਸਾਹਿਬ ਜਿਹੜੀ ਇੱਥੇ ਨਵੰਬਰ 2019 ਦੇ ਵਿੱਚ ਇੱਥੇ ਨਸਬ ਕੀਤੀ ਗਈ ਸੀ, ਜਦੋਂ ਇਸ ਦਾ ਇਫਤਤਾਹ ਕੀਤਾ ਗਿਆ ਸੀ, ਓਪਨਿੰਗ ਕੀਤੀ ਗਈ ਸੀ ਕਰਤਾਰਪੁਰ ਕੋਰੀਡੋਰ ਦੀ। ਇਹਦੇ ਤੇ ਕੁਝ ਲਿਖਿਆ ਵੀ ਹੈ। ਗਰਾਊਂਡ ਬ੍ਰੇਕਿੰਗ ਸੈਰਮਨੀ ਨਵੰਬਰ 2018 ਦੇ ਵਿੱਚ ਹੋਈ ਸੀ ਔਰ ਇਨਾਗੂਰੇਸ਼ਨ ਸੈਰਮਨੀ ਜਿਹੜੀ ਹੋਈ ਸੀ ਨਵੰਬਰ 2019 ਦੇ ਵਿੱਚ, ਔਰ ਇਹ ਪ੍ਰਾਈਮ ਮਿਨਿਸਟਰ ਪਾਕਿਸਤਾਨ ਉਹਨਾਂ ਦੇ ਹੱਥੋਂ ਇਹ ਇਨਾਗੂਰੇਸ਼ਨ ਸੈਰਮਨੀ ਦੇ ਵੇਲੇ ਇਹ ਨਸਬ ਕੀਤੀ ਗਈ ਸੀ। ਉਹ ਅੱਗੇ ਮੈਂ ਬਣਾ ਰਿਹਾ। ਸਮੋਰ ਸਾਹਿਬ ਲਾਈਵ ਜਾ ਰਹੇ ਹੋ। ਬਹੁਤ ਸਾਰੇ ਲੋਕ ਤੁਹਾਡੀਆਂ ਵੀਡੀਓਜ਼ ਅੱਜ ਕੱਲ੍ਹ ਦੇਖ ਰਹੇ ਨੇ, ਮੀਆਂ ਆਸਿਫ ਔਰ ਤੁਹਾਡੀਆਂ, ਕਿਉਂਕਿ ਮੈਂ ਜਿਹੜੀਆਂ ਰਿਕਾਰਡਡ ਵੀਡੀਓਜ਼ ਹਨ, ਮੈਂ ਉਹ ਸਮੋਰ ਸਾਹਿਬ ਔਰ ਮੀਆਂ ਆਸਿਫ ਸਾਹਿਬ ਨੂੰ ਕਹਿਤਾ ਹੈ ਕਿ ਤੁਸੀਂ ਹੀ ਇਹ ਸਾਰੀਆਂ ਦੇਖਣੀਆਂ ਨੇ। ਤੇ ਲੋਕਾਂ ਦੇ ਕੁਝ ਨੈਗੇਟਿਵ ਕਮੈਂਟਸ ਵੀ ਹੁੰਦੇ ਨੇ ਤੁਹਾਡੇ ਬਾਰੇ, ਤੇ ਹਰ ਬੰਦੇ ਨੂੰ ਰਿਪਲਾਈ ਨਹੀਂ ਕਰ ਸਕਦੇ। ਕੋਈ ਅਗਰ ਤੁਸੀਂ ਰਿਪਲਾਈ ਕਰਨਾ ਚਾਹੋ, ਤੁਸੀਂ ਲਾਈਵ ਜਾ ਰਹੇ ਹੋ, ਬਹੁਤ ਸਾਰੇ ਲੋਕ ਤੁਹਾਨੂੰ ਦੇਖ ਰਹੇ ਨੇ ਔਰ ਦੇਖਣਗੇ ਵੀ। ਅੱਛਾ ਜੀ, ਫਿਲਹਾਲ ਮੈਂ ਸਾਰੇ ਦੇਖਣ ਵਾਲੇ ਲੋਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਾਂਗਾ ਕਿ ਉਹ ਸਾਨੂੰ ਦੇਖਦੇ ਨੇ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਐਂਗਲ ਤੋਂ ਨਵੀਂ ਚੀਜ਼ ਤੁਹਾਨੂੰ ਦਿਖਾਈਏ। ਜਿਹੜੇ ਸਾਡੇ ਯਾਤਰੀ ਭਰਾ ਆ ਰਹੇ ਨੇ, ਹਿੰਦੁਸਤਾਨ ਤੋਂ ਆ ਰਹੇ ਨੇ ਜਾਂ ਦੁਨੀਆ ਦੇ ਦੂਜੇ ਮੁਲਕਾਂ ਤੋਂ ਆ ਰਹੇ ਨੇ ਯਾਤਰਾ ਲਈ ਇੱਥੇ, ਔਰ ਸਪੈਸ਼ਲੀ ਸੈਲੀਬ੍ਰੇਸ਼ਨ ਲਈ ਆਏ ਸੀ ਗੁਰਪੁਰਬ ਦੀ। ਤੇ ਸਾਡੀ ਇਹ ਕੋਸ਼ਿਸ਼ ਸੀ ਕਿ ਉਹਨਾਂ ਦੇ ਵਿਚਾਰ ਜਿਹੜੇ ਨੇ, ਉਹ ਜਿਹੜੇ ਦੂਜੇ ਲੋਕੀ ਬੈਠੇ ਨੇ ਜਿਹੜੇ ਨਹੀਂ ਆ ਸਕਦੇ, ਉਹਨਾਂ ਨਾਲ ਸਾਂਝੇ ਕਰੀਏ। ਔਰ ਜਿਸ ਤਰ੍ਹਾਂ ਲੋਕਾਂ ਨਾਲ ਗੱਲਬਾਤ ਹੁੰਦੀ ਹੈ, ਉਹ ਇੱਕ ਹੋਰ ਸਟੋਰੀ ਹੈ। ਮੈਂ ਸਮਝਦਾ ਕਿ ਫਿਲਹਾਲ ਅਸੀਂ ਮਜ਼ੀਦ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਤੁਹਾਨੂੰ ਦਿਖਾਈਏ, ਔਰ ਜਦੋਂ ਅਸੀਂ ਥੋੜ੍ਹਾ ਵਿਹਲੇ ਹੋਵਾਂਗੇ, ਸਾਡੇ ਸਰਦਾਰ ਭਰਾ ਇੱਥੋਂ ਦੇ ਜਾ ਚੁੱਕੇ ਹੋਣਗੇ, ਤੇ ਫਿਰ ਆਪਾਂ ਰੂਬਰੂ ਬੈਠ ਕੇ ਮੇਰੇ ਖਿਆਲ 'ਚ ਗੱਲਬਾਤ ਕਰਾਂਗੇ। ਔਰ ਜਿਹੜੇ ਤੁਹਾਡੇ ਕੰਸਰਨ ਨੇ ਮੇਰੇ ਭਰਾਵਾਂ ਦੇ, ਕਮੈਂਟਸ ਕਰਦੇ ਨੇ, ਜਿਹੜੇ ਤੇ ਐਪਰੀਸ਼ੀਏਟ ਕਰਦੇ ਨੇ, ਉਹਨਾਂ ਦਾ ਮੈਂ ਇੱਕ ਵਾਰ ਫਿਰ ਧੰਨਵਾਦ ਕਹਿਣਾ, ਬਹੁਤ ਸ਼ੁਕਰੀਆ ਉਹਨਾਂ ਦਾ। ਤੇ ਜਿਨ੍ਹਾਂ ਨੂੰ ਥੋੜੇ ਜਿਹੇ ਕੰਸਰਨ ਹੈ ਨੇ, ਤਾਂ ਕੁਝ ਲੋਕਾਂ ਦੀ ਤੇ ਆਦਤ ਹੁੰਦੀ ਹੈ ਕਮੈਂਟਸ ਕਰਨ ਦੀ, ਔਰ ਉਹਨਾਂ ਦੇ ਨਹੀਂ, ਉਹ ਤੇ ਸਮੋਰ ਸਾਹਿਬ ਹੁੰਦਾ ਹੈ ਕਿ ਅਗਰ ਦੇਖੋ ਨਾ, ਲੇਕਿਨ ਰਾਜ਼ਾ ਸਾਹਿਬ ਜੀ ਜਿਹੜੇ ਲੋਕਾਂ ਦੇ ਕੁਝ ਕੰਸਰਨਸ ਹੈ ਨੇ, ਤੇ ਉਹ ਮੇਰੇ ਖਿਆਲ 'ਚ ਰੂਬਰੂ ਬੈਠਾਂਗੇ ਔਰ ਬੈਠ ਕੇ ਉਹਨਾਂ ਦੇ ਸਾਰੇ ਕੰਸਰਨਸ ਬਿਲਕੁਲ ਜੀ ਦੂਰ ਕਰਾਂਗੇ। ਕੁਐਸਚਨ ਬਾਈ ਕੁਐਸਚਨ ਹੁੰਦਾ, ਤੁਸੀਂ ਰਿਪਲਾਈ ਦਿੰਦੇ ਰਹੋ। ਬਿਲਕੁਲ ਜੀ, ਬਿਲਕੁਲ। ਔਰ ਬਿਲਕੁਲ ਮੈਂ ਇੱਕ ਚੀਜ਼ ਮੈਂ ਐਡ ਕਰਦਾ ਜਾਂਦਾ ਹਾਂ, ਗੱਲ ਤੁਸੀਂ ਉਸ ਤੋਂ ਨਾਲ ਜੋੜ ਲੈਣਾ ਕਿ ਦੇਖੋ ਸੋਸਾਇਟੀ ਦੇ ਵਿੱਚ ਅਗਰ ਕੋਈ 90% ਅੱਛੇ ਲੋਕ ਹਨ, ਤੁਹਾਨੂੰ ਅੱਛਾ ਕਹਿ ਰਹੇ ਨੇ, ਤੇ ਇਹ ਇੱਥੋਂ ਦਾ ਮਿਜ਼ਾਜ ਹੈ ਕਿ ਇੱਥੋਂ ਦੇ ਜਿਹੜੇ ਅੱਛਾ ਕਹਿ ਰਹੇ ਨੇ ਨਾ, ਉਹਨਾਂ ਦੇ ਅਗੇਂਸਟ ਕੋਈ 10% ਉਹ ਤੁਹਾਨੂੰ ਬੁਰਾ ਕਹਿਣ ਵਾਲੇ ਵੀ ਹੋਣਗੇ। ਅੱਛਾ ਰਜ਼ਾ ਸਾਹਿਬ, ਮੈਂ ਉਹਨਾਂ ਨੂੰ ਵੀ ਬੁਰਾ ਨਹੀਂ ਕਹਾਂਗਾ। ਹੋ ਸਕਦਾ ਹੈ ਕਿ ਉਹ ਕਿਸੇ ਹੋਰ ਕੰਟੈਕਸਟ ਵਿੱਚ ਵੀਡੀਓ ਨੂੰ ਦੇਖ ਰਹੇ ਹੋਣ, ਔਰ ਮੈਂ ਕਿਸੇ ਹੋਰ ਕੰਟੈਕਸਟ ਵਿੱਚ ਬਣਾਈ ਹੋਏ। ਲੈਟ ਸਪੋਜ਼ ਮੈਂ ਇੱਕ ਫੈਮਿਲੀ ਨਾਲ ਗੱਲ ਕਰ ਰਿਹਾ ਵਾਂ, ਸੈਲੀਬ੍ਰੇਸ਼ਨ ਹੈ ਨਾ, ਇੱਕ ਸੈਲੀਬ੍ਰੇਸ਼ਨ ਦਾ ਮੌਕਾ ਸੀ। ਗੁਰਪੁਰਬ ਮੀਨਸ ਕਿ ਸੈਲੀਬ੍ਰੇਸ਼ਨ, ਬਰਥਡੇ ਸੈਲੀਬ੍ਰੇਸ਼ਨ ਕਰ ਰਹੇ ਹਾਂ, ਸਾਰੀਆਂ ਫੈਮਿਲੀਜ਼ ਹੁੰਦੀਆਂ ਨੇ ਔਰ ਸਾਡੀ ਫੈਮਿਲੀ ਤਰ੍ਹਾਂ ਹੁੰਦੀਆਂ ਨੇ। ਠੀਕ, ਅਸੀਂ ਉਹਨਾਂ ਨਾਲ ਮਿਲਨੇ ਯਾਰ, ਉਹਨਾਂ ਦੇ
ਕੰਸੈਂਟ ਨਾਲ ਜਿਹੜਾ ਕੁਝ ਵੀ ਹੁੰਦਾ ਉਹਨਾਂ ਦੇ ਕੰਸੈਂਟ ਨਾਲ ਹੁੰਦਾ। ਇਹ ਨਹੀਂ ਕਿਸੇ ਨੂੰ ਜ਼ਬਰਦਸਤੀ ਜਾਂਦੇ ਨੂੰ ਫੜ ਲਿਆ ਔਰ ਉਹਨਾਂ ਨਾਲ ਅਸੀਂ ਹਸੀ ਮਜ਼ਾਕ ਕਰਨ ਲੱਗ ਪਏ। ਬਿਹਾਈਂਡ ਦਾ ਕੈਮਰਾ ਜਿਹੜਾ ਹੈ ਉਹ ਕੁਝ ਹੋਰ ਸੀਨ ਹੁੰਦੇ ਨੇ। ਰਿਕਾਰਡਿੰਗ ਤੇ 2 ਘੰਟੇ ਲੱਗਦੇ ਨੇ, ਉਹਦੇ ਚੋਂ ਫਿਰ ਅਸੀਂ 15 ਮਿੰਟ ਦੀ 10 ਮਿੰਟ ਦਾ ਵੀਡੀਓ ਐਡਿਟ ਕਰਕੇ ਤੁਹਾਡੇ ਸਾਹਮਣੇ ਲਿਆਉਂਦੇ ਔਰ ਇਹ ਕਿਸੇ ਨਾਲ ਜ਼ਬਰਦਸਤੀ ਨਹੀਂ ਹੁੰਦੀ, ਹਰ ਕਿਸੇ ਦੀ ਮਰਜ਼ੀ ਔਰ ਉਹਦੇ ਅਕੋਰਡਿੰਗਲੀ ਹੁੰਦਾ। ਬਿਲਕੁਲ ਕੁਝ ਬੜੇ ਇੰਟਰਸਟਿੰਗ ਸੀਨ ਹੋਏ ਨੇ, ਕੁਝ ਵੀਡੀਓਜ਼ ਅਸੀਂ ਜਿਹੜਾ ਨੇ ਉਹ ਅਪਲੋਡ ਨਹੀਂ, ਬਹੁਤ ਸਾਰੀਆਂ ਐਸੀਆਂ ਹੁੰਦੀਆਂ ਨੇ ਅਪਲੋਡ ਨਹੀਂ ਕਰਦੇ, ਉਹਦੇ 'ਚ ਕੋਈ ਐਸੀ ਗੱਲ ਹੋ ਜਾਂਦੀ ਹੈ, ਕੋਈ ਕਲਿੱਪ ਸਾਨੂੰ ਐਡਿਟ ਕਰਨਾ ਪੈਂਦਾ। ਉਹ ਸਾਰੀਆਂ ਚੀਜ਼ਾਂ ਮੇਰੇ ਖਿਆਲ 'ਚ ਬਾਅਦ 'ਚ ਅਸੀਂ ਬੈਠ ਕੇ ਨਾ ਸਕੂਨ ਨਾਲ, ਬੜੇ ਇੰਟਰਸਟਿੰਗ ਬੜੇ ਹੋਏ ਨੇ, ਐਸੇ ਵਾਕਿਆਤ ਹੋਏ ਨੇ, ਸਾਰੇ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਔਰ ਤੁਹਾਡੇ ਸਾਰੇ ਕੰਸਰਨ ਜਿਹੜੇ ਨੇ ਉਹ ਦੂਰ ਕਰਾਂਗੇ। ਫਿਲਹਾਲ ਦਰਸ਼ਨ ਕਰੋ। ਥੈਂਕ ਯੂ ਸਮਰ ਸਾਹਿਬ, ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਬਾਜ਼ ਔਕਾਤ ਜਿਹੜਾ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ ਹੁੰਦਾ ਉਹ ਕਿਸੇ ਹੋਰ ਅੱਖ ਦੇ ਨਾਲ ਦੇਖ ਰਿਹਾ ਹੁੰਦਾ ਹੈ। ਹੋ ਸਕਦਾ ਹੈ ਕਿ ਸਾਡੇ ਕੋਈ 2-4 ਮਿੱਤਰ ਕੋਈ 100 ਦੇ ਵਿੱਚੋਂ ਉਹ ਉਸ ਨੂੰ ਅੰਡਰਸਟੈਂਡ ਨਾ ਕਰ ਪਾਏ ਹੋਣ, ਔਰ ਬਹੁਤ ਸਾਰੀਆਂ ਵੀਡੀਓਜ਼ ਤੇ ਅਸੀਂ ਉਹ ਅਪਲੋਡ ਵੀ ਨਹੀਂ ਕਰਦੇ, ਔਰ ਉਹਦੇ ਵਿੱਚ ਜਿਹੜਾ ਕੋਈ ਨਫ਼ਰਤ ਫੈਲਾਉਣ ਵਾਲੀ ਗੱਲ ਹੁੰਦੀ ਹੈ ਜਾਂ ਇਸ ਤਰੀਕੇ ਦਾ ਕੋਈ ਹੁੰਦਾ ਤਾਂ ਸਾਡੀ ਕੋਸ਼ਿਸ਼ ਇਹੀ ਹੁੰਦੀ ਕਿ ਆਪਸੀ ਪਿਆਰ ਨੂੰ ਵਧਾਵਾ ਦੇਈਏ। ਰੇਟਿੰਗ ਲੈਣ ਲਈ, ਵੀਵਰਸ਼ਿਪ ਲੈਣ ਲਈ ਕੋਈ ਐਸੀਆਂ ਹਰਕਤਾਂ ਉਹ ਨਾ ਕਰੀਏ, ਕਿਉਂਕਿ ਐਸੀਆਂ ਹਰਕਤਾਂ ਕਰਕੇ ਤੁਸੀਂ 2-4 ਵੀਡੀਓਜ਼ ਉਹ ਤੇ ਦਿਖਾ ਦਿਓਗੇ, ਲੇਕਿਨ ਉਸ ਤੋਂ ਬਾਅਦ ਜਿਹੜਾ ਪਰਮਾਨੈਂਟ ਤੁਹਾਡੇ ਨਾਲ ਇੱਕ ਫੈਮਿਲੀ, ਤੁਹਾਡਾ ਖਾਨਦਾਨ ਬਣ ਚੁੱਕਾ ਹੈ, ਉਹ ਤੁਸੀਂ ਖੋ ਦਿਓਗੇ। ਸੋ ਸਾਡੇ ਲਈ ਤੁਹਾਡੀ ਰਾਏ ਬੜੀ ਅਹਿਮ ਹੈ, ਤੁਸੀਂ ਰਾਏ ਦਿਓ ਤੇ ਅਸੀਂ ਉਸ ਦਾ ਬਿਲਕੁਲ ਆਦਰ ਕਰਾਂਗੇ। ਲੇਕਿਨ ਇਹ ਹੈ ਕਿ ਥੋੜ੍ਹਾ ਜਿਹਾ ਪਲੀਜ਼ ਉਸ ਨੂੰ ਵੀ ਸਮਝਿਆ ਕਰੋ ਕਿ ਬਾਜ਼ੂ ਕਾ ਤੁਸੀਂ ਜੋ ਸੋਚ ਰਹੇ ਹੋ ਕਿ ਉਹ 100% ਤੁਸੀਂ ਠੀਕ ਸੋਚ ਰਹੇ ਹੋ, ਇਸ ਦੇ ਵਿੱਚ ਥੋੜ੍ਹੀ ਜਿਹੀ ਗੁੰਜਾਇਸ਼ ਰੱਖਿਆ ਕਰੋ। ਸੋ ਆਓ ਚੱਲਦੇ ਹਾਂ ਜੀ ਦੁਬਾਰਾ ਤੋਂ ਦਰਸ਼ਨ ਦੀਦਾਰ ਵੱਲ ਇਰਫਾਨ ਸਮੂਰ ਦੀ ਗੱਲਬਾਤ ਤੋਂ ਬਾਅਦ। ਇਹ ਕੁਛ ਉਹੀ ਸਾਡੇ ਵੀਰ ਜਿਹੜੇ ਚੜ੍ਹਦੇ ਪੰਜਾਬ ਤੋਂ ਆਇਆ। ਸਤਿ ਸ਼੍ਰੀ ਅਕਾਲ ਬਾਜੀ। ਸਤਿ ਸ੍ਰੀ ਅਕਾਲ ਜੀ। ਤੁਸੀਂ ਲਾਈਵ ਜਾ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਦੱਸੋ ਕਿੱਥੋਂ ਆਣਾ ਹੋਇਆ ਤੇ ਕਿਸ ਟਾਈਮ ਆਣਾ ਹੋਇਆ? ਅਸੀਂ ਗੁਰਦਾਸਪੁਰ ਜ਼ਿਲ੍ਹਾ ਜੀ। ਤੁਸੀਂ ਤਾਂ ਗਵਾਂਢੂ ਉੱਠ ਕੇ ਆ ਗਏ ਹੋ। ਗਵਾਂਢੀ ਜੀ, ਗਵਾਂਢੀ ਬਿਲਕੁਲ। ਤੁਸੀਂ ਨਾਲ ਹੋ ਜਾਓ ਜੀ, ਤਿੰਨੋਂ ਜਣੇ ਜੇ ਗੱਲਬਾਤ ਕਰ ਲਓ। ਤੁਹਾਨੂੰ ਦੇਖ ਰਹੇ ਨੇ ਬਹੁਤ ਸਾਰੇ ਲੋਕ, ਇਸ ਵੇਲੇ ਤੁਹਾਨੂੰ ਦੇਖ ਰਹੇ ਨੇ, ਤੇ ਕਿਸ ਟਾਈਮ ਪਹੁੰਚੇ ਤੇ ਕਿਵੇਂ ਲੱਗਿਆ ਤੇ ਕੀ ਮੈਸੇਜ ਸੁਨੇਹਾ ਕੀ ਦੇ ਕੇ ਜਾਣਾ ਚਾਹੁੰਦੇ ਹੋ? ਬਹੁਤ ਵਧੀਆ ਲੱਗਾ ਜੀ। ਅਸੀਂ ਦੂਸਰੀ ਵਾਰੀ ਆ ਗਏ ਆ। ਅੱਛਾ, ਦੂਸਰੀ ਦਫਾ? ਹਾਂਜੀ, ਪਹਿਲੀ ਵਾਰੀ ਆਏ ਸੀ 2 ਦਸੰਬਰ 2019 ਦੇ ਵਿੱਚ। ਠੀਕ ਹੈ। ਉਦੋਂ ਵੀ ਬਹੁਤ ਪਿਆਰ ਮਿਲਿਆ ਤੇ ਅੱਜ ਫੇਰ ਸਵੇਰੇ ਤਕਰੀਬਨ 9:30 ਵਜੇ ਦੀ ਐਂਟਰੀ ਕੀਤੀ ਆ। ਠੀਕ ਤੇ ਹੈ। ਬਹੁਤ ਪਿਆਰ ਮਿਲ ਰਿਹਾ ਸਵੇਰ ਦਾ। ਫਿਰ ਅੱਜ ਗੁਰਦਾਸਪੁਰ ਸ਼ਹਿਰ ਤੋਂ ਆਣਾ ਹੋਇਆ? ਨਹੀਂ ਜੀ, ਸਾਡਾ ਘੁਮਾਣ ਆ, ਜਿੱਦਾਂ ਸ਼੍ਰੀ ਹਰਗੋਬਿੰਦਪੁਰ ਹਲਕਾ ਸਾਡਾ। ਹਾਂ ਤੇ ਪਿੰਡ ਸਾਡਾ ਸਨੀ ਦੇਵਲ ਵਾਲਾ ਹਲਕਾ ਹੈ ਤੁਹਾਡਾ? ਨਹੀਂ ਸਨੀ। ਅੱਛਾ, ਸਨੀ ਦੇਵਲ ਵਾਲਾ ਨਹੀਂ। ਅੱਛਾ। ਨਹੀਂ, ਉਹ ਗੁਰਦਾਸਪੁਰ ਦਾ ਹਲਕਾ ਦੂਸਰਾ ਵਾ। ਤੁਹਾਡਾ ਕਿਹੜੇ ਐਮਐਲਏ ਕਿਹੜੇ ਨੇ? ਸਾਡੇ ਹੁਸ਼ਿਆਰਪੁਰ ਹਲਕਾ ਜਿੱਦਾਂ ਸਾਨੂੰ ਪੈਂਦਾ ਵਾ। ਅੱਛਾ, ਤੁਹਾਨੂੰ ਹੁਸ਼ਿਆਰਪੁਰ ਪੈਂਦਾ? ਹਾਂਜੀ, ਜ਼ਿਲ੍ਹਾ ਸਾਡਾ ਗੁਰਦਾਸਪੁਰ ਆ। ਸਾਡੇ ਜਿੱਦਾਂ ਤਕਰੀਬਨ ਲਾ ਲਓ ਤੁਸੀਂ 70-75 ਪਿੰਡ ਆ ਜਿਹੜੇ ਉਹ ਹਲਕਾ ਹੁਸ਼ਿਆਰਪੁਰ ਨਾਲ ਜੁੜੇ ਆ। ਅੱਛਾ, ਕਿਤੇ ਕੁਝ ਕਹਿਆ ਵੀ ਜਾਂਦਾ ਹੈ। ਕੁਝ ਪਹਿਲੇ ਸਾਨੂੰ ਕੋਈ ਦੋਸਤ ਮਿਲਦੇ ਸੀ ਤਾਂ ਉਹ ਕਹਿੰਦੇ ਸੀ ਯਾਰ ਸਾਨੂੰ ਬੜਾ ਡਰਾਇਆ ਜਾਂਦਾ ਸੀ, ਤੇ ਮੈਂ ਬੜਾ ਹੱਸਦਾ ਸੀ ਕਿ ਤੁਸੀਂ ਬੱਚੇ ਸੀ ਤੁਹਾਨੂੰ ਡਰਾਇਆ ਜਾਂਦਾ ਸੀ। ਕਿਸ ਲਈ ਡਰਾਇਆ ਜਾਂਦਾ ਸੀ? ਤੇ ਇਹ ਕੋਈ ਸੋਚ ਹੈ ਵੀ ਪਾਕਿਸਤਾਨ ਨਾ ਜਾਣਾ, ਉੱਥੇ ਲਹਿੰਦੇ ਪੰਜਾਬ ਨਾ ਜਾਣਾ? ਬਹੁਤ ਉਦਾਂ ਕਈ ਡਰਾਉਂਦੇ ਬਹੁਤ ਉਧਰ ਵੀ, ਉਹ ਇਦਾਂ ਹੋ ਜਾਊਗਾ ਤੁਹਾਨੂੰ ਹੋਰ ਕਿਤੇ ਨਹੀਂ ਜਾ ਸਕਦੇ, ਕਿਤੇ ਵੀ ਜਿੱਦਾਂ ਜੇ ਪਾਸਪੋਰਟ ਤੇ ਸਟੈਂਪ ਲੱਗ ਗਈ ਕੁਛ ਇਦਾਂ ਦਾ ਕਹਿੰਦੇ ਆ। ਹਾਂ। ਪਰ ਸਾਨੂੰ ਇਦਾਂ ਦਾ ਕੋਈ ਨਹੀਂ ਆ, ਕਿਉਂਕਿ ਅਸੀਂ ਬਾਹਰ ਰਹਿੰਦੇ ਆ, ਜਿੱਦਾਂ ਕੈਨੇਡਾ ਰਹਿੰਦੇ ਆ। ਠੀਕ ਹੈ। ਸਾਡੇ ਉੱਥੇ ਵੀ ਪਾਕਿਸਤਾਨੀ ਵੀਰ ਬਹੁਤ ਆ ਜੀ। ਤੇ ਆਣ ਜਾਣ ਸਾਰਾ ਲੱਗਾ ਹੀ ਰਹਿੰਦਾ। ਇਹ ਵੀ ਉੱਥੇ ਹੀ ਆ। ਇਹ ਪ੍ਰੋਪੇਗੈਂਡਾ ਤੇ ਹੁੰਦਾ ਹੈ ਕਿ ਤੁਹਾਡਾ ਵੀਜ਼ਾ ਸਟੈਂਪ ਅਗਰ ਪਾਕਿਸਤਾਨ ਦੇ ਲੱਗ ਜਾਏਗੀ ਤਾਂ ਤੁਸੀਂ ਯੂਕੇ, ਕੈਨੇਡਾ, ਅਮਰੀਕਾ ਉਹ ਨਹੀਂ ਜਾ ਸਕੋਗੇ, ਔਰ ਇਹ ਖਾਸ ਕਰ ਯੂਥ ਨੂੰ ਡਰਾਇਆ ਜਾਂਦਾ ਹੈ। ਜਿਹੜੇ ਸਾਡੇ ਚਾਚੇ ਬਾਬੇ ਨੇ ਉਹਨਾਂ ਸਾਨੂੰ ਆ ਕੇ ਜੱਫੀਆਂ ਪਾ ਕੇ ਮਿਲਦੇ ਨੇ, ਲੇਕਿਨ ਯੂਥ ਵਾਕਈ ਘੱਟ ਨਜ਼ਰ ਆਉਂਦੀ ਹੈ। ਤੇ ਇਸ ਪ੍ਰੋਪੇਗੈਂਡੇ ਨੂੰ ਸਾਨੂੰ ਤੋੜਨਾ ਚਾਹੀਦਾ ਹੈ। ਪੰਜਾਬੀ ਹੀ ਤੋੜਨਗੇ, ਗੁਰਦਾਸਪੁਰੀ, ਲੌਰੀਏ, ਇਹ ਸਾਰੀਆਂ ਜਿਹੜੇ ਇੱਥੋਂ ਦੇ ਨਾਲ ਗੁਜਰਾਂ ਵਾਲੇ, ਮੁਲਤਾਨ ਵਾਲੇ, ਇਹ ਸਭ ਪੰਜਾਬੀਆਂ ਹੀ ਤੋੜਨਾ ਹੈ। ਦਿੱਲੀ ਤੋਂ ਲੈ ਕੇ ਤੇ ਮੁਲਤਾਨ ਤੱਕ ਦਾ ਜਿਹੜਾ ਬੈਠਾ ਹੈ, ਤੇ ਆਪਸੀ ਸਾਂਝ ਸਾਨੂੰ ਵਧਾਉਣੀ ਚਾਹੀਦੀ। ਇੱਥੇ ਆ ਕੇ ਦੇਖ ਕੇ ਆਓ ਜੀ, ਆਪਸੀ ਸਾਂਝ ਹੀ ਹੈ ਤੇ ਇੱਥੇ ਆਉਂਦੇ ਆ ਸਾਰੇ। ਜੀ, ਉਹ ਬਾਬੇ ਨਾਨਕ ਦਾ ਦਰ, ਹਰ ਬੰਦੇ ਦਾ ਜਿਹੜਾ ਹੈ ਸਾਂਝਾ ਦਰ ਹੈ। ਤੁਸੀਂ ਇੱਥੇ ਆਓ, ਸਾਨੂੰ 2 ਤਰ੍ਹਾਂ ਦੇ ਇੱਥੇ ਖੁਸ਼ੀ ਹੁੰਦੀ ਹੈ। ਇੱਕ ਤਾਂ ਤੁਸੀਂ ਇਹ ਹੈ ਕਿ ਬਾਬਾ ਗੁਰੂ ਨਾਨਕ ਦੇ ਦਰ ਤੁਸੀਂ ਉਹ ਸਾਂਝ ਲੈ ਕੇ ਆਉਂਦੇ ਹੋ ਜਿਹੜਾ ਬਾਬਾ ਗੁਰੂ ਨਾਨਕ ਨੇ ਦੱਸਿਆ ਸੀ। ਤੁਹਾਡੇ ਅੰਦਰ ਸਾਨੂੰ ਕੋਈ ਐਸਾ ਖੋਟ ਉਹ ਚੀਜ਼ ਨਜ਼ਰ ਨਹੀਂ ਆਉਂਦੀ, ਮਿਲ ਕੇ ਖੁਸ਼ੀ ਹੁੰਦੀ ਹੈ। ਦੂਸਰਾ ਜਿਹੜਾ ਸਾਨੂੰ ਇੱਥੇ ਹੋਰ ਉਹਦੇ ਨਾਲ ਇੱਕ ਹੋਰ ਖੁਸ਼ੀ ਹੁੰਦੀ ਹੈ, ਉਹ ਹੈ ਕਿ ਸਾਡੇ ਆਪਣੇ ਪੰਜਾਬੀ ਆਏ ਯਾਰ, ਜਿਹੜੇ ਟੁੱਟੇ ਸਨ 47 ਵੇਲੇ ਲੀਕਾਂ ਵਿੱਚ ਪਈਆਂ, ਉਹ ਆ ਕੇ ਮਿਲ ਰਹੇ ਹਨ। ਤੇ ਬੇਸ਼ੱਕ ਇਹ ਹੱਦਾਂ ਸਰਹੱਦਾਂ ਉਂਝ ਰੱਖਣ,
ਸਾਨੂੰ ਬੜਾ ਇਹਨਾਂ ਨੇ ਮਾਰ ਲਿਆ 47 ਦੇ ਵੇਲੇ ਹਾਂਜੀ। ਤੇ ਅੱਦਾਂ ਇਹ ਰੱਖ ਲੈਣ ਲੇਕਿਨ ਸਾਨੂੰ ਮਿਲਣ ਤੇ ਦੇਣ ਨਾ, ਟ੍ਰੇਡ ਕਰ ਲੈਣ ਦੇਣ। ਅਗਰ ਕਰਾਚੀ ਵਾਲਾ ਬੰਬੇ ਦੇ ਨਾਲ ਟ੍ਰੇਡ ਕਰ ਸਕਦਾ ਹੈ ਤੇ ਗੁਰਦਾਸਪੁਰ ਵਾਲਾ ਨਾਰੋਵਾਲ ਵਾਲੇ ਬੈਠੇ ਦੇ ਨਾਲ ਕਿਉਂ ਨਹੀਂ ਟ੍ਰੇਡ ਕਰ ਸਕਦਾ? ਸਹੀ ਗੱਲ ਹੈ ਜੀ, ਆਪਣਾ ਆਲੂ ਕਿਉਂ ਨਹੀਂ ਉਹਨੂੰ ਦੇ ਸਕਦਾ? ਉਹਦੇ ਕੋਲ ਸਬਜ਼ ਮਿਰਚ ਕਿਉਂ ਨਹੀਂ ਲੈ ਸਕਦਾ? ਇਹ ਤੇ ਹੈ ਹੀ ਹੈ ਜੀ। ਸੋ ਇਹਨਾਂ ਨੂੰ ਸਾਨੂੰ ਪੰਜਾਬੀਆਂ ਨੂੰ ਹੀ ਇਹ ਜਿਹੜੀਆਂ ਮਿੱਥਾਂ ਇੱਕ ਬਣੀਆਂ ਹੋਈਆਂ ਨੂੰ ਤੋੜਨਾ ਪੈਣਾ ਹੈ। ਤੇ ਜੀ ਆਇਆਂ ਨੂੰ ਜੀ ਤੁਹਾਨੂੰ ਸਭ ਨੂੰ। ਠੀਕ ਹੈ, ਆਓ ਜੀ ਚੱਲਦੇ ਹਾਂ ਅੱਗੇ ਜੀ। ਮਿਹਰਬਾਨੀ ਜੀ। ਬੜੇ ਸੋਹਣੀ ਡਰੈਸਿੰਗ, ਬੜੇ ਸੋਹਣੇ ਰੰਗ ਦੇ ਲਿਬਾਸ ਦੇ ਵਿੱਚ ਬਾਜੀ ਹੋਰੀ ਆ ਰਹੇ ਨੇ ਹੱਸਦੇ ਹੋਏ। ਸਤਿ ਸ੍ਰੀ ਅਕਾਲ ਬਾਜੀ, ਤੁਸੀਂ ਲਾਈਵ ਜਾ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੋਂ। ਚਾਚਾ ਜੀ ਵੀ ਹਨ ਔਰ ਨਾਲ ਬਾਜੀ ਵੀ ਹਨ ਤੇ ਨਾਲ ਨਿੱਕੇ ਵੀਰ ਵੀ ਆ। ਹਾਂਜੀ, ਕੋਈ ਦੱਸੋ, ਤੁਸੀਂ ਲਾਈਵ ਜਾ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੋਂ, ਕਿਸ ਟਾਈਮ ਆਉਣਾ ਹੋਇਆ ਤੇ ਕਦੋਂ ਦੀ ਮਨ ਦੇ ਵਿੱਚ ਖਾਹਿਸ਼ ਸੀ ਤੇ ਹੁਣ ਸਾਰੇ ਜਿਹੜੇ ਹਨ ਉਹ ਸਾਰੇ ਮਾਣ ਰਹੇ ਹੋ ਦਰਸ਼ਨ ਫਿਰ? ਹਾਂਜੀ, ਮਨ ਵਿੱਚ ਬਹੁਤ ਹੀ ਚਿਰਾਂ ਦੀ ਤੰਗ ਸੀ, ਪਰ ਲਾਂਘਾ ਕੋਈ ਨਹੀਂ ਚਾਲੂ ਹੋਇਆ, ਹੁਣ ਚਾਲੂ ਹੋਇਆ ਤੇ ਅਸੀਂ ਆ ਗਏ। ਮਹਾਰਾਜ ਨੇ ਕਿਰਪਾ ਕੀਤੀ ਸਾਡੇ ਤੇ ਅਸੀਂ ਆ ਗਏ। ਹੁਣ ਲਾਂਘਾ ਬੰਦ ਨਹੀਂ ਹੋਣ ਦੇਣਾ ਆਪਾਂ ਪੰਜਾਬੀਆਂ ਨੇ, ਠੀਕ ਹੈ ਨਾ? ਹਾਂ, ਉਧਰ ਦੇ ਐਵੇਂ ਤੇ ਲਹਿੰਦੇ ਵਾਲਿਆਂ ਨੇ ਵੀ ਲਾਂਘਾ ਨਹੀਂ ਬੰਦ ਹੋਣ ਦੇਣਾ। ਬਾਜੀ ਬੜੀ ਸੋਹਣੀ ਡਰੈਸਿੰਗ, ਮੈਂ ਪਹਿਲੇ ਤਾਂ ਤੁਹਾਨੂੰ ਤੁਹਾਡੀ ਡਰੈਸਿੰਗ ਮੈਂ ਦਿਖਾ ਲਵਾਂ ਤੇ ਫੇਰ ਦੱਸੋ ਬਾਜੀ ਕਿ ਕਿੱਥੋਂ ਆਣਾ ਆਇਆ ਤੇ ਕੀ ਨਾਂ ਹੈ? ਮੇਰਾ ਨਾਮ ਕਰਨ ਸਿੰਘ। ਕਰਨਲ ਸਿੰਘ? ਉਹ ਭਾਜੀ ਤੁਸੀਂ ਜੰਮਦੇ ਹੀ ਕਰਨਲ ਬਣ ਗਏ? ਨਹੀਂ ਕਰਨ। ਅੱਛਾ, ਕਰਨ ਸਿੰਘ ਜੀ। ਜੀ ਹਾਂਜੀ ਜੀ, ਵਾਹ ਵਾਹ। ਹਾਂਜੀ, ਤੇ ਪਹਿਲੀ ਦਫਾ ਆਣਾ ਹੋਇਆ? ਪਹਿਲੀ ਦਫਾ ਆਏ ਆ। ਤੇ ਲੋਕਾਂ ਨਾਲ ਮੇਲ ਵਰਤਨ ਇੱਥੇ ਮਿਲ ਰਹੇ ਹੋ, ਕਿਹਦਾ ਲੱਗ ਰਹੀ ਹੈ? ਬਹੁਤ ਦਿਲ ਨੂੰ ਬਹੁਤ ਵਧੀਆ ਲੱਗਾ, ਖੁਸ਼ੀ ਖੜਾ। ਹਾਂਜੀ, ਤੇ ਉਹ ਕੋਈ ਜਿਹੜੀਆਂ ਦਿਲ ਦੇ ਵਿੱਚ ਕੋਈ ਵਹਿਮ ਸੀ ਇਹਨਾਂ ਦੇ ਵਿੱਚ ਸਾਰੇ ਟੁੱਟ ਰਹੇ ਨੇ, ਖਤਮ ਹੋ ਸਾਰੇ ਰਹੇ? ਟੁੱਟ ਰਹੇ ਨੇ। ਹਾਂਜੀ, ਤੁਸੀਂ ਇੱਥੇ ਰੱਜ ਕੇ ਮਿਲਣਾ ਹੈ ਆਮ ਬੰਦੇ ਨੂੰ, ਰੱਜ ਕੇ। ਉੱਥੇ ਵੀ ਜਿਹੜੇ ਬਾਹਰ ਰਹੇ ਨੇ, ਤੁਸੀਂ ਬਾਜ਼ਾਰ ਵੀ ਜਾਣਾ ਹੈ, ਤੁਸੀਂ ਹਰ ਬੰਦੇ ਨੂੰ ਮਿਲਣਾ ਹੈ ਹਾਂਜੀ, ਔਰ ਹਰ ਬੰਦੇ ਤੋਂ ਤੁਹਾਨੂੰ ਪਿਆਰ ਮਿਲੇਗੀ, ਮੁਹੱਬਤ ਮਿਲੇਗੀ। ਤੇ ਅਸੀਂ ਵੀ ਇਹੀ ਕਿ ਦੁਨੀਆ ਨੂੰ ਇਹੀ ਦਿਖਾਈਏ। ਜੇ ਤੁਸੀਂ ਵੀ ਇਹ ਚਾਹੁੰਦੇ ਹੋ ਕਿ ਦੁਨੀਆ ਨੂੰ ਇਹ ਪਿਆਰ ਮੁਹੱਬਤ ਅਸੀਂ ਸਿਖਾ ਲਵੀਏ, ਇਹੀ ਮਿਲੇ ਬਾਬੇ ਗੁਰੂ ਨਾਨਕ ਦੇ ਦਰ ਤੇ ਜੋ ਹੋ ਰਿਹਾ ਹੈ, ਤੇ ਤੁਸੀਂ ਵੀ ਇਹੀ ਸੋਚ ਲੈ ਕੇ ਅੱਗੇ ਵਧੋ ਤੇ ਇਹਨਾਂ ਚੀਜ਼ਾਂ ਨੂੰ ਅੱਗੇ ਵਧਾਓ। ਧੰਨਵਾਦ ਬਾਜੀ, ਥੈਂਕ ਯੂ। ਅੱਗੇ ਚੱਲਦੇ ਹਾਂ ਜੀ। ਕੁਝ ਥੋੜਾ ਜਿਹਾ ਇਸ ਟਾਈਮ ਨਾ ਮੈਂ ਮਾਈਂਡ ਨਾ ਕਰਿਓ, ਮੈਂ ਥੱਕ ਚੁੱਕਿਆ ਹਾਂ ਬੋਲ ਕੇ, ਤੇ ਬਾਕੀ ਹੁਣ ਮੈਂ ਤੁਹਾਨੂੰ ਦਰਸ਼ਨ ਦੀਦਾਰ ਹੀ ਕਰਵਾਉਂਦਾ ਰਹਿਣਾ ਕੋਈ 5-10 ਮਿੰਟ, ਤੇ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਫਿਰ ਜਿਸ ਟਾਈਮ ਸਾਡੇ ਤੇ ਸਾਰੇ ਜੱਥੇ ਆ ਜਾਂਦੇ ਨੇ ਤੇ ਮੈਂ ਕੋਈ ਫਿਰ ਤੁਹਾਡੇ ਨਾਲ ਲਾਈਵ ਆਉਣ ਦੀ ਕੋਸ਼ਿਸ਼ ਕਰਾਂਗਾ। ਔਰ ਇਹ ਕੋਈ ਟਾਈਮ ਸਾਡਾ ਉਸ ਦੇ ਦਰਮਿਆਨ ਕੋਈ ਵਕਫਾ ਜਿਹੜਾ ਉਹ ਵੀ 1 ਘੰਟੇ ਦਾ ਹੋ ਜਾਣਾ ਮਿਨੀਮਮ, ਕਿਉਂਕਿ ਅਜੇ ਲੋਕ ਨਹੀਂ ਪਹੁੰਚੇ। APP ਨਿਊਜ਼ ਦਾ ਕੈਮਰਾ ਜੀ ਕੁਝ ਗੱਲਬਾਤ ਕਰ ਰਿਹਾ ਹੈ। ਚਰਨਜੀਤ ਸਿੰਘ ਜੀ। ਕਿੱਥੋਂ ਆਇਆ? ਗੁਰਦਾਸਪੁਰ ਤੋਂ ਜੀ। ਇੰਡੀਆ ਤੋਂ? ਹਾਂਜੀ, ਇੰਡੀਆ ਤੋਂ, ਪਿੰਡ ਆਲੋਵਾਲ ਜੀ ਆਪਣਾ, ਡਿਸਟ੍ਰਿਕਟ ਗੁਰਦਾਸਪੁਰ ਜੀ। ਤੇ ਤੁਹਾਨੂੰ ਕਿਹਦਾ ਲੱਗਿਆ ਇੱਥੇ ਆ ਕੇ? ਬਹੁਤ ਹੀ ਵਧੀਆ ਲੱਗਾ ਜੀ, ਬਹੁਤ ਬੜੀ ਮਹਾਰਾਜ ਦੀ ਕਿਰਪਾ ਜੀ। ਮੱਥਾ ਟੇਕ ਕੇ ਬਹੁਤ ਖੁਸ਼ ਹੋਏ ਆ, ਬਹੁਤ ਵਧੀਆ ਹੋਇਆ ਸਾਰਾ, ਬੜੀ ਮਹਾਰਾਜ ਦੀ ਕਿਰਪਾ ਹੋਈ ਹੈ, ਦਰਸ਼ਨ ਕੀਤੇ ਆ, ਬਹੁਤ ਵਧੀਆ। ਪਾਕਿਸਤਾਨੀ ਗੌਰਮੈਂਟ ਨੇ ਦੱਸਿਆ ਕਿ ਦਾਅਵਾ ਕੀਤੇ ਨੇ, ਕੋਈ ਤੁਹਾਨੂੰ ਇੱਥੇ ਪਰੇਸ਼ਾਨੀ ਵਗੈਰਾ ਨਹੀਂ, ਕੋਈ ਪਰੇਸ਼ਾਨੀ ਨਹੀਂ ਆਈ, ਬਹੁਤ ਹੀ ਵਧੀਆ ਆਨੰਦ ਆਇਆ ਜੀ ਦੇਖ ਕੇ ਸਾਰਾ ਕੁਝ, ਖੁਸ਼ੀ ਹੋਈ ਹੈ ਜੀ। ਅਸੀਂ ਸੰਗਤਾਂ ਨੂੰ ਵੀ ਭੇਜਾਂਗੇ ਜਿਹੜੇ ਸਾਡੇ ਪਰਿਵਾਰ ਪਿੱਛੇ ਰਹਿ ਗਏ, ਜਿਹੜਾ ਸੁਣੇਗਾ ਅਸੀਂ ਦੱਸਾਂਗੇ, ਉੱਥੇ ਜਾ ਕੇ ਅਸੀਂ ਦਰਸ਼ਨ ਕੀਤੇ ਆ, ਬਹੁਤ ਵਧੀਆ ਮਹਾਰਾਜ ਦੀ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ। ਹੋਰਾਂ ਨੂੰ ਵੀ ਅਸੀਂ ਸੰਗਤਾਂ ਭੇਜਾਂਗੇ ਤੇ ਬਹੁਤ ਬਹੁਤ ਵਧੀਆ ਬਣਿਆ ਗੁਰਦੁਆਰਾ। ਧੰਨਵਾਦ ਤੁਹਾਡਾ ਜੀ। ਇੱਥੇ ਆਏ ਨੇ ਔਰ ਜਦੋਂ ਵੀ ਮੀਡੀਆ ਨਾਲ ਟਾਕ ਕਰਦੇ ਆ ਤੇ ਉਸ ਨੂੰ ਐਕਸਪ੍ਰੈਸ ਵੀ ਕਰਦੇ ਆ। ਅੰਦਰ ਦੀਆਂ ਖੁਸ਼ੀਆਂ ਫੁੱਟ ਕੇ ਸਾਹਮਣੇ ਆ ਰਹੀਆਂ। ਮਾਤਾ ਜੀ ਜਾ ਰਹੇ ਹਨ ਔਰ ਪਿੱਛੇ ਚਾਚਾ ਜੀ ਜਾ ਰਹੇ ਹਨ। ਅਗਰ ਕੋਈ ਇਹਨਾਂ ਨੂੰ ਛੇੜੇ ਨਾ ਤੇ ਮੈਂ ਵੀ ਨਹੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਇਹਨਾਂ ਨੂੰ ਅੰਦਰ ਜਿਹੜੀ ਇੱਕ ਰੂਹ ਦੀ ਖੁਸ਼ੀ ਹੈ ਉਹ ਮਾਣ ਲੈਣ ਦੇਈਏ।
ਅੱਛਾ, ਇੱਥੇ ਮੁxtਲਿਫ ਫੈਮਲੀਜ਼ ਦਾ ਨਾ ਇੱਕ ਮਿਲਣ ਦਾ ਬਹਾਨਾ ਵੀ ਬਣ ਜਾਂਦਾ ਵਾ, ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਯੂਕੇ ਦੇ ਵਿੱਚ, ਅਮਰੀਕਾ ਕੈਨੇਡਾ ਦੇ ਵਿੱਚ ਕਿਤੇ ਰਹਿੰਦੇ ਆ, ਤੇ ਉਹ ਫਿਰ ਇੰਡੀਆ ਦੇ ਵਿੱਚ ਉੱਧਰ ਰਹਿ ਜਾਂਦੇ ਨੇ, ਇੱਧਰ ਪਾਕਿਸਤਾਨ ਹੁੰਦੇ ਨੇ, ਉਹ ਫਿਰ ਇਸ ਤਰੀਕੇ ਦੇ ਨਾਲ ਜਦੋਂ ਇੱਥੇ ਕਰਤਾਰਪੁਰ ਆ ਕੇ ਗੁਰਦੁਆਰੇ ਦੇ ਅੰਦਰ ਉਹ ਇਸ ਤਰੀਕੇ ਦੇ ਨਾਲ ਮਿਲ ਲੈਂਦੇ ਨੇ। ਤੇ ਇਹ ਇੱਕ ਫੈਮਿਲੀ ਵੀ ਕੁਝ ਐਸੀ ਹੀ ਹੈ ਜਿਹੜੀ ਇਸ ਟਾਈਮ ਆਪਣੀ ਬੈਠੇ ਆ। जी आए ने चाचा जी, जी आए। सत श्री अकाल मां जी। ਇਹ ਉਧਰ ਹੀ ਪੰਜਾਬ ਵਿੱਚ ਜਾਈ ਜੀ ਇਹ ਪੂਰੀ ਦੁਨੀਆ ਦੇ ਵਿੱਚ ਜਾ ਰਹੀ ਹੈ। ਜੇ ਤੁਸੀਂ ਲਾਈਵ ਜਾ ਰਹੇ ਹੋ, ਕੁਝ ਗੱਲਬਾਤ ਕਰਨਾ ਚਾਹੋ ਤਾਂ ਤੁਹਾਨੂੰ ਇਸ ਟਾਈਮ ਲੋਕ ਦੇਖ ਰਹੇ ਜੇ ਪੰਜਾਬੀ ਪ੍ਰਚਾਰ ਟੀਵੀ ਤੇ। ਕਹੋ ਕੁਝ ਕਹਿਣਾ ਚਾਹੁੰਦੇ ਹੋ ਵੀ ਕਿਸ ਟਾਈਮ ਪਹੁੰਚੇ ਹੋ ਤੇ ਕਿਵੇਂ ਮਨ ਦੀ ਅਸ਼ਾ ਸੀ? ਮਨ 'ਚ ਬੜਾ ਚਾਅ ਹੋਇਆ ਕਿ ਮਹਾਰਾਜ ਦੀ ਧਰਤੀ ਤੇ ਆਏ ਆ, ਗੁਰਦੁਆਰੇ ਦਰਸ਼ਨ ਕੀਤੇ ਆ ਤੇ ਮਹਾਰਾਜ ਦੇ ਬੜੀ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਤੇ। ਤੇ ਕਿੱਥੋਂ ਆਏ ਹੋ ਮਾਂ ਜੀ? ਅਸੀਂ ਗੁਰਦਾਸਪੁਰ ਜ਼ਿਲ੍ਹਾ। ਗੁਰਦਾਸਪੁਰ ਤੇ ਨਾਲ ਹੀ ਹੈ। ਹਾਂਜੀ। ਹਾਂ, ਹਾਂ। ਤੇ ਡੇਰੇ ਬਾਬਾ ਨਾਨਕ ਲਾਗੇ ਸੂਤਮਲੀ ਕੋਟ ਦੀ। ਅੱਛਾ ਅੱਛਾ ਅੱਛਾ। ਤੇ ਹੁਣ ਇੱਕ ਤੁਸੀਂ ਕਦੋਂ ਅਪਲਾਈ ਕੀਤਾ ਸੀ ਜਦੋਂ ਤੋਂ ਦੁਬਾਰਾ ਤੋਂ ਇਹ ਲਾਂਘਾ ਖੁੱਲਿਆ ਹੈ? ਹੁਣ ਪਹਿਲਾਂ ਜਲਦੀ ਹੋ ਰਹੀ? ਉਧਰ ਦੀ ਆਏ ਸੀ ਜਦੋਂ 550 ਸਾਲਾਂ ਵਿੱਚ 1991 ਵਿੱਚ ਆਏ ਹਾਂ। 19 ਦੇ ਵਿੱਚ ਤੁਸੀਂ ਆਏ ਹੋ, ਤੁਸੀਂ ਪੰਜਾਬੀ ਪ੍ਰਚਾਰ ਨਾਲ ਗੱਲ ਵੀ ਕੀਤੀ, ਤੁਹਾਡਾ ਇੰਟਰਵਿਊ ਪਿਆ ਹੈ ਉੱਥੇ। ਅੱਛਾ। ਜੀ ਜੀ, ਪੰਜਾਬੀ ਪ੍ਰਚਾਰ ਟੀਵੀ ਦੇ ਨਾਲ ਗੱਲਬਾਤ ਤੁਸੀਂ ਕੀਤੀ ਸੀ। ਹਾਂਜੀ। ਹਾਂ ਹਾਂ। ਤੇ ਤੁਸੀਂ ਹੁਣ ਇਸ ਦਫਾ ਕਦੋਂ ਅਪਲਾਈ ਕੀਤਾ ਸੀ ਜਦੋਂ ਦੁਬਾਰਾ ਤੋਂ ਹੁਣ ਗੁਰਦੁਆਰਾ ਕੋਰੀਡੋਰ ਖੁੱਲਿਆ, ਲਾਂਘਾ ਖੁੱਲਿਆ? ਹੁਣ ਹੀ ਕੀਤਾ, ਕੱਲ ਪਰਸੋਂ 4-5 ਦਿਨ ਹੋ ਗਏ। ਮਤਲਬ ਹੁਣ ਜਲਦੀ ਤੋਂ ਜਲਦੀ ਹੋ ਰਹੀ ਹੈ, ਜਿਵੇਂ ਪਹਿਲੇ ਉਹ ਡੇਟ ਮਿਲਦੀ ਸੀ ਲੰਬੀ, ਉਹ ਨਹੀਂ ਹੁਣ ਹੀ ਹੈ। ਕੀਤਾ। ਸੋ ਇਹ ਇੱਕ ਬੜਾ ਵੱਡਾ ਸਨੇਹ ਹੈ ਤੁਹਾਡੇ ਲਈ ਜੀ। ਅਗਰ ਤੁਸੀਂ ਆਉਣਾ ਚਾਹੁੰਦੇ ਹੋ ਦਰਸ਼ਨ ਦੀਦਾਰ ਲਈ ਤੇ ਤੁਸੀਂ ਹੁਣੇ ਅਪਲਾਈ ਕਰੋ ਤੇ ਤੁਹਾਨੂੰ ਕੋਈ ਬਹੁਤ ਲੰਬਾ ਡਿਲੇ ਨਹੀਂ ਮਿਲੇਗਾ। ਤੁਹਾਡਾ ਇੱਥੇ ਬਹੁਤ ਜਲਦੀ ਇੱਕ ਤਰ੍ਹਾਂ ਦਾ ਵੀਜ਼ਾ ਜਾਂ ਤੁਹਾਡੇ ਲਾਂਘੇ ਦੀ ਜਿਹੜੀ ਅਪਰੂਵਲ ਹੈ ਉਹ ਤੁਹਾਨੂੰ ਮਿਲ ਜਾਏਗੀ। ਸੋ ਇਹਨਾਂ ਦਿਨਾਂ ਦੇ ਵਿੱਚ ਇੱਥੇ ਤੁਸੀਂ ਆ ਸਕਦੇ ਹੋ, ਤੁਹਾਡੇ ਲਈ ਬਹੁਤ ਆਸਾਨੀ ਹੈ। ਮਿਲਣ ਮਿਲਾਉਣ ਦਾ ਸਿਲਸਿਲਾ ਜਿਹੜਾ ਜੀ ਉਹ ਸ਼ੁਰੂ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਲਾਈਵ ਜਾ ਰਹੇ ਹੋ, ਕੋਈ ਲਾਈਵ ਜਾ ਰਹੇ ਹੋ, ਕੁਝ ਕਹਿਣਾ ਚਾਹੋ ਤੇ ਪੰਜਾਬੀ ਪ੍ਰਚਾਰ ਟੀਵੀ ਤੋਂ? ਅਸੀਂ ਆ ਬਹੁਤ ਖੁਸ਼ ਹੈਗੇ ਇੱਥੇ ਆਣ ਕੇ, ਦਿਲ ਖੁਸ਼ ਹੋ ਗਿਆ ਕਿ ਬਾਬਾ ਜੀ ਸਾਨੂੰ ਇੱਥੇ ਲਿਆਏ ਹੈਗੇ। ਕਿੱਥੋਂ ਆਣਾ ਚਾਚਾ ਜੀ? ਅਸੀਂ ਐਕਚੁਅਲੀ ਰਹਿਣ ਵਾਲੇ ਤੇ ਹੈਗੇ ਆ, ਜੜ ਜਿਹੜੀ ਨਾ ਸਾਡੀ ਉਹ ਪੰਜਾਬ 'ਚ ਹੈਗੀ ਆ, ਇੱਥੋਂ ਦੀ ਲਹਿੰਦੇ ਦੀ? ਤੇ ਸਾਡੀ ਹੈਗੀ ਗੁਰਦਾਸਪੁਰ ਜੀ ਪੰਜਾਬ। ਜੀ ਜੀ। ਬਟਾਲੇ। ਅੱਛਾ, ਬਟਾਲੇ ਦੀ ਹੈ। ਹਾਂਜੀ। ਠੀਕ ਤੇ ਹੈ। ਹੁਣ ਅਸੀਂ 1962 ਸਾਲ 'ਚ ਮੈਂ ਦਿੱਲੀ ਚਲੇ ਗਿਆ ਸੀਗਾ। ਸ਼ਿਵ ਕੁਮਾਰ ਬਟਾਲਵੀ ਉਸ ਧਰਤੀ ਦਾ ਜੰਪਲ ਹੈ ਜੀ। ਇੱਥੋਂ ਦਾ ਸਾਡੇ ਲਹਿੰਦੇ ਦਾ ਹਰ ਬੱਚਾ ਉਸਨੂੰ ਜਾਣਦਾ। ਤੇ ਫਿਰ ਮੈਂ 1962 ਸਾਲ 'ਚ ਦਿੱਲੀ ਚਲਾ ਗਿਆ ਸੀਗਾ। ਮੇਰਾ ਵੱਡਾ ਭਰਾ ਪਹਿਲੇ ਗਿਆ ਹੋਇਆ ਸੀਗਾ ਤੇ ਉੱਥੇ ਜਾ ਕੇ ਫਿਰ ਉਹ ਬਾਬਾ ਜੀ ਨੇ ਕਾਰੋਬਾਰ ਸ਼ੁਰੂ ਕਰਵਾਤਾ। ਤੇ ਇਹ ਬੱਚੇ ਜਿਹੜੇ ਆ, ਪਹਿਲਾਂ ਮੇਰੀ ਸ਼ਾਦੀ ਹੋਈ ਉੱਥੇ, ਜੀ ਜੀ। ਫਿਰ ਬੱਚਿਆਂ ਦੀ ਸ਼ਾਦੀ ਮੈਂ ਇੱਥੇ ਕਰਾਈ ਸੀ ਬਟਾਲੇ ਹੀ ਆਪਣੀ। ਜੀ ਜੀ। ਤੇ ਬੱਚੇ ਜਿਹੜੇ ਹੈਗੇ ਆ ਫਿਰ ਉੱਥੇ ਹੀ ਹੋਏ। ਹੁਣ ਇਹਦਾ ਮਤਲਬ ਵੱਡਾ ਲੜਕਾ ਹੈਗਾ, ਇਹਦਾ ਪਾਪਾ ਜਿਹੜਾ ਮਗਰੇ ਦਾ ਵੱਡਾ ਲੜਕਾ ਮੇਰੇ ਨਾਲ ਕੰਮ ਕਰਦਾ। ਜੀ ਜੀ। ਛੋਟਾ ਲੜਕਾ ਉਹਦਾ ਇਲਾਕਾ, ਮੈਂ ਛੋਟੇ ਲੜਕੇ ਦਾ ਲੜਕਾ ਹੈਗਾ। ਤੁਸੀਂ ਜਮ ਆਓ ਚਾਚਾ ਜੀ। ਤੇ ਦਿੱਲੀ ਵੀ ਦੂਰ ਨਹੀਂ ਹੈ, ਦਿੱਲੀ ਤੋਂ ਤੁਸੀਂ ਇੱਥੇ ਆਓ, ਜੀ ਆਇਆਂ ਨੂੰ ਕਵਣਗੇ ਇੱਥੇ ਲੈਂਦੇ। ਇਹ ਮੁੰਡੇ ਨੇ ਸਭ ਕੁਝ ਕੀਤਾ, ਜਗਾੜ ਬਣਾਇਆ। ਚਲੋ ਜੀ। ਫਰਵਰੀ 'ਚ ਫੇਰ ਮੇਰਾ ਜਗਾੜ ਬਣਾ ਦੇ, ਫਿਰ ਕਿੱਥੇ ਚਲਾ ਜਾਣਾ। ਹਾਂ ਹਾਂ। ਤੇ ਹੁਣ ਤੇ ਲਾਂਘਾ ਖੁੱਲ ਗਿਆ ਔਰ ਹੁਣ ਬੰਦ ਨਹੀਂ ਹੋਣਾ ਜੇ। ਹੁਣ ਤੁਸੀਂ ਵਾਰੀ ਵਾਰ ਆਣਾ ਹੈ। ਆਪਣੇ ਦੋਸਤਾਂ ਨੂੰ ਵੀ ਦੱਸੋ, ਤੁਹਾਨੂੰ ਅਸੀਂ ਜੀ ਆਇਆਂ ਨੂੰ ਕਵਾਂਗੇ। ਜਾ ਕੇ ਮੈਂ ਉਹ ਦੂਜੇ ਜਿਹੜੇ ਇਹਨਾਂ ਦੇ ਫਾਦਰ ਹੈਗੇ ਆ, ਜਾਂ ਇਹਦਾ ਫਾਦਰ ਹੈਗਾ ਨਾ, ਜੀ। ਉਹਨਾਂ ਦੋਨੋਂ ਬੱਚਿਆਂ ਨੂੰ ਬਿਲਕੁਲ ਸਭ ਦੇ ਨਾਲ ਆਓ, ਕਿਉਂਕਿ ਇਹ ਲਾਂਘਾ ਖੁੱਲਿਆ ਹੈ ਮੈਂ ਕਹਿੰਦਾ ਤੁਹਾਨੂੰ ਤੇ ਇਹ ਕਿਤਨੀਆਂ ਅਰਦਾਸਾਂ ਦੇ ਨਾਲ ਖੁੱਲਿਆ ਹੈ। ਔਰ ਹੁਣ ਸਾਨੂੰ ਪੂਰੀ ਆਸ ਹੈ, ਪੂਰੀ ਉਮੀਦ ਹੈ ਕਿ ਇਹ ਹੁਣ ਖੁੱਲਾ ਰਹੇਗਾ। ਇਹ ਬੰਦ ਨੇ, ਇਹ ਕੋਈ ਚਾਹ ਕੇ ਵੀ ਬੰਦ ਨਹੀਂ ਕਰ ਸਕਦਾ। ਇਹ ਦੁਨੀਆ ਦੀਆਂ 4 ਰਿਆਸਤਾਂ ਵੀ ਮਿਲ ਕੇ ਤੇ ਬਾਬੇ ਦਾ ਦਰ ਇਹ ਬੰਦ ਨਹੀਂ ਕਰ ਸਕਦਾ। ਇਹ ਮੇਰਾ ਈਮਾਨ ਹੈ, ਮੇਰਾ ਮੰਨਣਾ ਹੈ। ਜਿਉਂਦੇ ਵਸਦੇ ਰਹੋ। ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ।
ਅੱਗੇ ਚੱਲਦੇ ਹਾਂ ਜੀ, ਤੁਹਾਨੂੰ ਉਹ ਇਤਿਹਾਸਿਕ ਖੂਹ ਦਿਖਾਉਂਦੇ ਹਾਂ ਜਿਹੜਾ ਬਾਬਾ ਨਾਨਕ ਦੀ ਹਯਾਤੀ ਦੇ ਵਿੱਚ ਹੀ ਸੀ, ਔਰ ਉਸਨੇ ਇਸ ਮਿੱਟੀ ਨੂੰ ਉਹਨਾਂ ਪਾਣੀਆਂ ਦੇ ਜ਼ਰਰਿਆਂ ਨੇ ਸੈਰਾਬ ਕੀਤਾ ਸੀ। ਇਹ ਹੈ ਜੀ ਉਹ ਇਤਿਹਾਸਿਕ ਖੂਹ ਜਿਹੜਾ ਬਾਬਾ ਜੀ ਦੀ ਆਪਣੀ ਹਯਾਤੀ ਦੇ ਵਿੱਚ ਵੀ ਸੀ, ਔਰ ਫਿਰ ਪੂਰੀ ਸਾਂਭ ਸੰਭਾਲ ਇਸ ਦੀ ਹੋ ਗਈ। ਤੇ ਇਹੀ ਉਹ ਪਾਣੀ ਸੀ ਜਿਹਦੇ ਨਾਲ ਇੱਥੋਂ ਦੀਆਂ ਖੇਤੀਆਂ ਆਬਾਦ ਹੋਈਆਂ, ਔਰ ਪੰਜਾਬ ਦੇ ਅੰਦਰ ਖੇਤੀ ਦਾ ਫਲਸਫਾ ਹੋਰ ਮਜ਼ਬੂਤ ਹੋਇਆ, ਔਰ ਇਸ ਹੱਦ ਤੱਕ ਮਜ਼ਬੂਤ ਹੋਇਆ ਕਿ ਦੁਨੀਆ ਦੀ ਸਭ ਤੋਂ ਵੱਡੀ ਰੈਜ਼ਿਸਟੈਂਸ ਉਹ ਪੰਜਾਬੀਆਂ ਨੇ ਦਿੱਤੀ, ਉਹ ਕਿਸਾਨਾਂ ਨੇ ਦਿੱਤੀ, ਔਰ ਉਸ ਤੋਂ ਬਾਅਦ ਇੱਥੋਂ ਦੀ ਇੱਕ ਵੱਡੀ ਪਾਵਰ ਉਸ ਨੂੰ ਵੀ ਉਸ ਦੇ ਅੱਗੇ ਝੁਕਣਾ ਪਿਆ। ਐਸੀ ਮਿਸਾਲਾਂ ਦੁਨੀਆ ਦੇ ਵਿੱਚ ਸਾਨੂੰ ਘੱਟ ਮਿਲਦੀਆਂ। ਤੁਸੀਂ ਪੜ੍ਹ ਸਕਦੇ ਹੋ ਜੋ ਲਿਖਿਆ? ਤੁਸੀਂ ਇੱਕ ਇਹ ਵੀ ਪਤਾ ਹੋਣਾ ਚਾਹੀਦਾ ਕਿ ਪੰਜਾਬੀ ਵੀ ਦੋ ਸਕ੍ਰਿਪਟ ਦੇ ਵਿੱਚ ਹੈ, ਇੱਕ ਗੁਰਮੁਖੀ ਜਿਹੜਾ ਤੁਸੀਂ ਪੜ੍ਹਦੇ ਹੋ, ਇੱਕ ਸ਼ਾਹਮੁਖੀ ਜਿਹੜਾ ਲਹਿੰਦੇ ਦੇ ਅੰਦਰ ਹੈ, ਜਿਹਦੇ ਸ਼ੇਖ ਫਰੀਦ ਦੀ, ਬਾਬਾ ਬੁੱਲੇ ਦੀ, ਸ਼ਾਹ ਹੁਸੈਨ ਦੀ ਉਹ ਸਾਰੀ ਪੋਇਟਰੀ ਹੈ। ਸੋ ਇਹਦੇ ਦੇਖਦੇ ਹਾਂ ਜੀ, ਇਹਦੇ 'ਚ ਉਰਦੂ 'ਚ ਲਿਖਿਆ ਹੋਇਆ ਹੈ। ਹਾਂ, ਇਹਦੇ ਵਿੱਚ ਜੀ ਉਰਦੂ ਬਲਕਿ ਲਿਖਿਆ ਹੋਇਆ, ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ, ਗੁਰਮੁਖੀ ਜੀ 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 ਇਹ ਲਿਖਿਆ ਹੋਇਆ ਵਾ, ਗੁਰਮੁਖੀ ਦੇ ਵਿੱਚ ਵੀ, ਪੰਜਾਬੀ ਦੇ ਵਿੱਚ ਵੀ ਹੈ, ਤੇ ਉਰਦੂ ਦੇ ਵਿੱਚ ਵੀ, ਇੰਗਲਿਸ਼ ਦੇ ਵਿੱਚ ਵੀ। जी माँ जी
ਜੀ ਲੈ ਸਕਦੇ ਹੋ। ਇੱਥੇ ਮਿਲਦੇ ਨੇ ਪਿੱਛੇ ਬਾਜ਼ਾਰ ਹੈ ਬਾਈ ਅਜੀਤਾ ਜੀ ਬਾਜ਼ਾਰ, ਤੁਸੀਂ ਬਾਹਰ ਨਿਕਲੋਗੇ ਨਾ ਜੀ ਜੀ ਮਿਲੇਗਾ, ਸਭ ਕੁਝ ਮਿਲੇਗਾ, ਸਭ ਚੀਜ਼ਾਂ ਮਿਲਣਗੀਆਂ। ਜੇ ਨਾ ਮਿਲੇ ਤਾਂ ਮੈਨੂੰ ਦੱਸਣਾ, ਮੈਂ ਮਾਂ ਜੀ ਨੇ ਆਪਣੀ ਮਾਂ ਆਪਣੀ ਨੂੰ ਲੈ ਕੇ ਦੇਵਾਂਗਾ। ਇਹ ਪਿੱਛੇ ਪੂਰਾ ਬਾਜ਼ਾਰ ਹੈ, ਕੁਝ ਸ਼ਾਪਸ ਖੁੱਲ ਗਈਆਂ ਹੋਣਗੀਆਂ, ਕੁਝ ਹੁਣ ਖੁੱਲ ਜਾਣਗੀਆਂ। ਲਓ ਮਿੱਤਰੋ, ਅਗਲੇ ਲਾਈਵ ਤੱਕ ਔਰ ਤੁਹਾਡੇ ਨਾਲ ਨੈਟ ਅਗਰ ਸਪੋਰਟ ਕਰਦਾ ਰਿਹਾ ਤਾਂ ਜਿਵੇਂ ਹੀ ਸੰਗਤਾਂ ਆਉਂਦੀਆਂ ਫਿਰ ਤੁਹਾਡੇ ਨਾਲ ਦੁਬਾਰਾ ਤੋਂ ਲਾਈਵ ਆਉਂਦੇ ਹਾਂ। ਤੇ ਤੁਹਾਡੇ ਨਾਲ ਰਹਿਣ ਦਾ ਦਿਲੀ ਤੌਰ ਤੇ ਧੰਨਵਾਦ, ਸ਼ੁਕਰੀਆ। ਜਿਉਂਦੇ ਵਸਦੇ ਰਹੋ ਜੀ।